ਉਹ ਸਾਡੀ ਐਡਵਰਟਾਈਜ਼ਮੈਂਟ ਸਾਡੇ ਜਿਹੜੇ ਬੰਦੇ ਲੈ ਕੇ ਜਾਂਦੇ ਨੇ ਦਵਾਈ ਸਾਡੇ ਕੋਲ ਸਾਡੀ ਐਡਵਰਟਾਈਜ਼ਮੈਂਟ ਤਾਂ ਉਹੀ ਕਰਦੇ ਪਏ ਆ। ਜਿੰਨੀਆਂ ਵੀ ਦਵਾਈਆਂ ਹੀ ਸਾਡਾ ਆਯੁਰਵੈਦਿਕ ਇਲਾਜ ਹੈ ਜੀ ਬਾਇਓ ਕੰਬੀਨੇਸ਼ਨ ਇਲਾਜ ਕਰਦੇ ਹਾਂ ਅਸੀਂ। ਜੋ ਵੀ ਦਵਾਈਆਂ ਆਈਆਂ ਸਾਡੀਆਂ ਖੁਦ ਦੀਆਂ ਤਿਆਰ ਕੀਤੀਆਂ ਹੁੰਦੀਆਂ। ਪੁਰਾਣੇ ਤੋਂ ਪੁਰਾਣਾ ਮਰੀਜ਼ ਹੈ, ਪੁਰਾਣੀ ਤੋਂ ਪੁਰਾਣੀ ਬਿਮਾਰੀ ਦਾ ਵੀ ਇਲਾਜ ਕਰਦੇ ਹਾਂ ਅਸੀਂ। ਸ਼ਰਮ ਵਿੱਚ ਕਈ ਬੱਚੇ ਦੱਸਦੇ ਨਹੀਂ ਗੇ, ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਅੰਦਰ ਗੁਪਤ ਰੋਗ ਲੱਗਿਆ ਹੁੰਦਾ, ਉਹ ਜਦੋਂ ਦੱਸਦੇ ਨਹੀਂ, ਜਦੋਂ ਫਿਰ ਵੱਡੇ ਹੋ ਜਾਂਦੇ ਬੱਚੇ, ਉਹਨਾਂ ਨੂੰ ਫਿਰ ਜਦੋਂ ਆਪਦੀ ਮੈਰਿਜ ਹੋਣ ਦੀ ਬੜੀ ਪ੍ਰੋਬਲਮ ਆਉਂਦੀ, ਇਸ ਕਰਕੇ ਉਹਨਾਂ ਦਾ ਫਿਰ ਜਿਹੜਾ ਘਰ ਖਰਾਬ ਹੋ ਜਾਂਦਾ। ਇੱਥੋਂ ਤੱਕ ਕਰਕੇ ਉਹਨਾਂ ਦੇ ਡਾਈਵੋਰਸ ਦੀ ਨੌਬਤ ਆ ਜਾਂਦੀ। ਬੱਚੇ ਛੋਟੀ ਉਮਰ ਦੇ ਵਿੱਚ ਕਈ ਗਲਤ ਹਰਕਤਾਂ ਕਰਦੇ ਆ, ਜਿਸ ਤਰ੍ਹਾਂ ਕਿ ਬੱਚੇ ਕਈ ਮਾਸਟਰਬੇਸ਼ਨ ਕਰਦੇ ਆ ਜਾਂ ਕੋਈ ਮੋਬਾਈਲ ਦੇਖਦੇ ਆ। ਬੰਦੇ ਦੀ ਬੱਚੇ ਦੀ ਮੈਮਰੀ ਘੱਟ ਜਾਂਦੀ ਹੈ, ਦਿਮਾਗੀ ਤਾਕਤ ਘੱਟ ਜਾਂਦੀ ਹੈ, ਸਰੀਰ ਕਮਜ਼ੋਰ ਹੋ ਜਾਂਦਾ, ਮੂੰਹ ਤੇ ਛਾਈਆਂ ਆ ਜਾਂਦੀਆਂ। ਜਿਹੜੇ ਸਪਰਮ ਇੱਥੋਂ ਤੱਕ ਕਰਕੇ ਜਿਹੜੇ ਸਪਰਮ ਨਿੱਲ ਵਾਲੇ ਵੀ ਅਸੀਂ ਠੀਕ ਕੀਤੇ ਆ, ਸਪਰਮ ਨਿੱਲ ਵਾਲੇ ਵੀ ਠੀਕ ਕੀਤੇ, ਜਿਨ੍ਹਾਂ ਦੇ ਵਿੱਚ ਸ਼ੁਕਰਾਣਿਆਂ ਦੇ ਵਿੱਚ ਪਸ ਸੈੱਲ ਹੁੰਦੇ ਨੇ, ਉਹ ਵੀ ਅਸੀਂ ਉਹਨਾਂ ਦੀ ਇਨਫੈਕਸ਼ਨ ਠੀਕ ਕਰਕੇ ਉਹਨਾਂ ਦੇ ਸਪਰਮ ਵਧਾਏ ਆ। ਜਦੋਂ ਬੱਚਿਆਂ ਦੇ ਬਾਪ ਬਣ ਜਾਂਦੇ ਨੇ, ਉਹ ਬੱਚੇ ਤੋਂ ਮਾਂ ਬਾਪ ਜਿਹੜੇ ਡੱਬੇ ਲੈ ਕੇ ਮਿਠਾਈਆਂ ਸਾਡੇ ਕੋਲ ਆਉਂਦੇ ਆ, ਬੜੀ ਖੁਸ਼ੀ ਹੁੰਦੀ ਉਹਨਾਂ ਨੂੰ ਵੀ ਹੁੰਦੀ ਹੈ, ਸਾਨੂੰ ਤਾਂ ਹੋਣੀ ਹੈ ਜੀ। ਤੁਹਾਡੇ ਕੋਲ ਜੇ ਕੋਈ ਵਿਅਕਤੀ ਆ ਜਾਂਦਾ ਹੈ ਕਿ ਮੇਰੀ ਹਾਈਟ ਘੱਟ ਹੈ, ਮੈਨੂੰ ਇੰਨੇ ਇੰਚ ਵਧਾਉਣੇ ਆ, ਕਿੰਨੇ ਇੰਚ ਵੱਧ ਸਕਦੇ ਨੇ ਦਵਾਈ ਦੇ ਨਾਲ? ਉਹ 2-2.5 ਇੰਚ ਵੱਧ ਜਾਂਦੇ ਜੇ ਮਤਲਬ ਕਿ ਬੱਚੇ ਦੀ ਏਜ ਮਤਲਬ ਕਿ 24-25 ਸਾਲ ਤੱਕ ਹੈਗੀ ਹੈ। ਗੱਲਾਂ ਤਾਂ ਬੜੀਆਂ ਵਧੀਆ ਕਰਦੇ ਹੋ, ਪਰ ਲੋਕਾਂ ਨੇ ਤਾਂ ਇਲਾਜ ਦੇਖਣਾ ਹੈ। ਉਹ ਲੋਕ ਕਿਉਂ ਆਉਣ ਰਾਜਪੂਤ ਕਲੀਨਿਕ ਤੇ, ਕਿਉਂ ਡਾਕਟਰ ਵਰਿਆਮ ਸਿੰਘ ਰਾਜਪੂਤ ਕਲੀਨਿਕ ਨੂੰ ਹੀ ਉਹ ਚੁਣਨ ਆਪਣੀ ਸਮੱਸਿਆ ਦਾ ਹੱਲ ਲੱਭਣ ਦੇ ਲਈ? ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਇਸ ਸਮੇਂ ਤੁਸੀਂ ਵੇਖ ਰਹੇ ਹੋ। ਅੱਜ ਕੱਲ੍ਹ ਦੀ ਦੌੜ ਭੱਜ ਵਾਲੀ ਜ਼ਿੰਦਗੀ ਦੇ ਵਿੱਚ ਦਿੱਕਤਾਂ ਪਰੇਸ਼ਾਨੀਆਂ ਬਹੁਤ ਸਾਰੀਆਂ ਨੇ, ਤੇ ਉਹਨਾਂ ਨਾਲ ਅਸੀਂ ਇਨਸਾਨ ਹੋਣ ਦੇ ਨਾਤੇ, ਜ਼ਿੰਦਗੀ ਨੂੰ ਸਹੀ ਲੀਹ ਤੇ ਚਲਾਉਣ ਦੇ ਨਾਤੇ ਲੜਦੇ ਭਿੜਦੇ ਰਹਿੰਦੇ ਆ। ਇਹਨਾਂ ਦੇ ਵਿੱਚੋਂ ਹੀ ਇੱਕ ਜ਼ਰੂਰੀ ਅਤੇ ਬਹੁਤ ਹੀ ਸੰਜੀਦਗੀ ਦੇ ਨਾਲ ਲੈਣ ਵਾਲੀ ਚੀਜ਼ ਹੈ ਸਾਡੀ ਸਿਹਤ। ਜਦੋਂ ਸਿਹਤ ਦੇ ਵਿੱਚ ਕਿਸੇ ਵੀ ਕਿਸਮ ਦਾ ਵਿਗਾੜ ਆ ਜਾਂਦਾ ਹੈ ਤਾਂ ਇੱਕ ਤਰੀਕੇ ਦੇ ਨਾਲ ਜ਼ਿੰਦਗੀ ਖੜੀ ਹੋਈ ਮਹਿਸੂਸ ਹੁੰਦੀ ਹੈ। ਸੋ ਇਸੇ ਕਰਕੇ ਅੱਜ ਸਿਹਤ ਮੁਤਲਕ ਹੀ ਗੱਲਬਾਤ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹੋਏ ਹਾਂ। ਅੱਜ ਅਸੀਂ ਜਲੰਧਰ ਸ਼ਹਿਰ ਦੇ ਵਿੱਚ ਮੌਜੂਦ ਹਾਂ। ਜਲੰਧਰ ਸ਼ਹਿਰ ਦੇ ਵਿੱਚ ਗੱਲਬਾਤ ਕਰਨ ਦੇ ਲਈ ਅਸੀਂ ਡਾਕਟਰ ਵਰਿਆਮ ਸਿੰਘ ਰਾਜਪੂਤ ਕਲੀਨਿਕ ਤੇ ਪਹੁੰਚੇ ਹਾਂ, ਜਿਹੜੇ ਕਿ ਕਈ ਦਹਾਕਿਆਂ ਤੋਂ ਲਗਾਤਾਰ ਸੇਵਾਵਾਂ ਦੇ ਰਹੇ ਨੇ। ਇੰਨਾ ਲੰਬਾ ਸਮਾਂ ਸੇਵਾਵਾਂ ਦੇਣ ਪਿੱਛੇ ਕੋਈ ਤਾਂ ਰਾਜ ਹੋਊ, ਕੋਈ ਤਾਂ ਭਰੋਸੇਯੋਗਤਾ ਲੋਕਾਂ ਦੀ ਹੋਊ, ਨਹੀਂ ਤਾਂ ਇੱਥੇ 5 ਸਾਲਾਂ ਦੇ ਵਿੱਚ ਬੰਦਾ ਪੱਟਿਆ ਜਾਂਦਾ ਹੈ ਅਤੇ ਉਸ ਤੋਂ ਬਾਅਦ ਉਹ ਕਿਤੇ ਨਹੀਂ ਆਉਂਦਾ। ਇਸੇ ਮੁਤਲਕ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਭਜਨ ਸਿੰਘ ਰਾਜਪੂਤ ਮੌਜੂਦ ਨੇ। ਆਪਾਂ ਉਹਨਾਂ ਦਾ ਸਵਾਗਤ ਕਰਦੇ ਹਾਂ ਤੇ ਫਿਰ ਉਹਨਾਂ ਦੀਆਂ ਸੇਵਾਵਾਂ ਬਾਰੇ, ਕੀ ਸੇਵਾਵਾਂ ਉਹ ਦਿੰਦੇ ਨੇ, ਕਿਹੋ ਜਿਹੇ ਇਲਾਜ ਕਰਦੇ ਨੇ, ਸਾਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡੀ ਬੜੀ ਮਿਹਰਬਾਨੀ ਜੀ, ਤੁਸੀਂ ਸਾਡੇ ਕਲੀਨਿਕ ਤੇ ਆਏ ਹੋ। ਮੈਂ ਤੁਹਾਡਾ ਪੰਜਾਬੀ ਰੇਡੀਓ ਚੈਨਲ USA ਦਾ ਬੜਾ ਧੰਨਵਾਦ ਕਰਦਾ ਜੀ। ਬਹੁਤ ਬਹੁਤ ਮਿਹਰਬਾਨੀ ਤੁਹਾਡੀ। ਬਾਕੀ ਅਸੀਂ ਬੇਔਲਾਦ ਦਾ, ਮਰਦਾਨਾ ਤਾਕਤ ਦਾ, ਸੈਕਸ, ਯੂਰਨ, ਸਕਿਨ ਵੀਡੀ ਦਾ ਇਲਾਜ ਕਰਦੇ ਹਾਂ ਜੀ। ਸੋ ਮੈਂ ਹੁਣ ਸਵਾਲਾਂ ਦੀ ਚੜੀ ਲਾਉਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਤੁਹਾਨੂੰ ਇਹੀ ਪੁੱਛ ਲਵਾਂ, ਤੁਹਾਡੇ ਕੋਲੋਂ ਅਸੀਂ ਪਹੁੰਚੇ ਹਾਂ, ਪਰ ਇਹ ਜ਼ਰੂਰ ਪਹਿਲਾਂ ਦੱਸੋ ਕਿ ਤੁਸੀਂ ਕਿਹੜੀਆਂ ਦਵਾਈਆਂ ਨਾਲ ਇਲਾਜ ਕਰਦੇ ਹੋ? ਤੁਸੀਂ ਹੋਮਿਓਪੈਥੀ ਦਾ ਕਰਦੇ ਹੋ, ਆਯੁਰਵੈਦਿਕ ਕਰਦੇ ਹੋ, ਜਾਂ ਜਿਹੜੀਆਂ ਚੱਲਦੀਆਂ ਹੀ ਨੇ ਵੀ ਮੈਡੀਕਲ ਤੋਂ ਕਿਤੇੋਂ ਵੀ ਲੈ ਲਓ, ਤੁਸੀਂ ਪਰਚੀ ਬਣਾ ਕੇ ਦੇ ਦੇਣੀ ਆ? ਕਿਹੜੀਆਂ ਦਵਾਈਆਂ ਨੇ ਤੁਹਾਡੀਆਂ ਜਿਨ੍ਹਾਂ ਨਾਲ ਇਲਾਜ ਕਰਦੇ? ਜਿੰਨੀਆਂ ਵੀ ਦਵਾਈਆਂ ਹੀ ਸਾਡਾ ਆਯੁਰਵੈਦਿਕ ਇਲਾਜ ਹੈ ਜੀ। ਬਾਇਓ ਕੰਬੀਨੇਸ਼ਨ ਇਲਾਜ ਕਰਦੇ ਹਾਂ ਅਸੀਂ। ਜੋ ਵੀ ਦਵਾਈਆਂ ਆਈਆਂ ਸਾਡੀਆਂ ਖੁਦ ਦੀਆਂ ਤਿਆਰ ਕੀਤੀਆਂ ਹੁੰਦੀਆਂ, ਇਹ ਪਿਓਰ ਆਯੁਰਵੈਦਿਕ ਦਵਾਈਆਂ ਹੁੰਦੀਆਂ ਜੀ। ਹਾਂਜੀ, ਇਹਦੇ ਨਾਲ ਅਸੀਂ ਇਲਾਜ ਕਰਦੇ ਹਾਂ। ਜਿਹੜੇ ਪੁਰਾਣੇ ਤੋਂ ਪੁਰਾਣਾ ਮਰੀਜ਼ ਹੈ, ਪੁਰਾਣੀ ਤੋਂ ਪੁਰਾਣੀ ਬਿਮਾਰੀ ਦਾ ਵੀ ਇਲਾਜ ਕਰਦੇ ਹਾਂ ਅਸੀਂ। ਜਿਸ ਤਰ੍ਹਾਂ ਕਿ ਗੁਪਤ ਰੋਗ ਦਾ ਹੈਗਾ, ਬੀਬੀਆਂ ਦਾ ਹੈਗਾ, ਮਰਦਾਂ ਦਾ ਹੈਗਾ, ਹਾਂਜੀ, ਲੇਡੀਜ਼ ਵਗੈਰਾ ਦਾ, ਬੱਚਿਆਂ ਦਾ, ਛੋਟਿਆਂ ਦਾ, ਵੱਡਿਆਂ ਦਾ, ਸਾਰਾ ਇਲਾਜ ਅਸੀਂ ਕਰਦੇ ਹਾਂ, ਆਯੁਰਵੈਦਿਕ ਦਵਾਈ ਨਾਲ ਕਰਦੇ ਹਾਂ ਜੀ। ਸੋ ਕਹਿ ਲਈਏ ਵੀ ਆਯੁਰਵੈਦਿਕ ਕਲੀਨਿਕ ਹੈ, ਉਸ ਤੋਂ ਬਾਅਦ ਉਹਨਾਂ ਨੇ ਹੋਰ ਵੀ ਬਹੁਤ ਸਾਰੀਆਂ ਚੀਜ਼ਾਂ ਐਡ ਕੀਤੀਆਂ ਨੇ ਜਿਹੜੀਆਂ ਡਾਕਟਰੀ ਭਾਸ਼ਾ ਦੀਆਂ ਨੇ। ਸੋ ਆਪਾਂ ਹੁਣ ਸਵਾਲਾਂ ਦੀ ਝੜੀ ਲਾਉਂਦੇ ਹਾਂ। ਸਾਡੇ ਨਾਲ ਡਾਕਟਰ ਸਾਹਿਬ ਮੌਜੂਦ ਨੇ। ਸਭ ਤੋਂ ਪਹਿਲਾ ਸਵਾਲ ਤੁਹਾਨੂੰ ਇਹੀ ਹੈ ਕਿ ਜਿੱਦਾਂ ਤੁਸੀਂ ਦੱਸਿਆ ਹੀ ਹੈ ਕਿ ਮਰਦਾਂ ਦੀਆਂ, ਔਰਤਾਂ ਦੀਆਂ ਜਿਹੜੀਆਂ ਗੁਪਤ ਰੋਗਾਂ ਨਾਲ ਸੰਬੰਧਿਤ ਸਮੱਸਿਆਵਾਂ ਹੁੰਦੀਆਂ ਨੇ, ਤੁਸੀਂ ਉਹਨਾਂ ਨਾਲ ਨਜਿੱਠਦੇ ਹੋ। ਸੋ ਸਭ ਤੋਂ ਪਹਿਲਾਂ ਜਦੋਂ ਗੁਪਤ ਰੋਗ ਸ਼ਬਦ ਆਉਂਦਾ ਹੈ ਤਾਂ ਬੰਦੇ ਦੇ ਮਨ ਦੇ ਵਿੱਚ ਅਸ਼ਲੀਲਤਾ ਆ ਜਾਂਦੀ ਹੈ ਵੀ ਇਸ ਚੀਜ਼ ਬਾਰੇ ਅਸੀਂ ਖੁੱਲ੍ਹ ਕੇ ਕਿਸੇ ਨਾਲ ਗੱਲ ਵੀ ਨਹੀਂ ਕਰਦੇ। ਬਹੁਤ ਵੱਡੀ ਸਮੱਸਿਆ ਹੈ ਇਹ, ਅਸੀਂ ਇਹਨੂੰ ਵਧਣ ਦਿੰਦੇ ਹਾਂ।
ਅਸੀਂ ਸੋਚਦੇ ਹਾਂ ਕਿ ਆਪੇ ਠੀਕ ਹੋ ਜੂਗੀ ਜੇ ਮੈਂ ਕਿਸੇ ਨੂੰ ਦੱਸੂਗਾ ਮੇਰਾ ਘਾਟਾ ਮੇਰੀ ਹਾਨੀ ਹੈ। ਸਭ ਤੋਂ ਪਹਿਲਾਂ ਤਾਂ ਇਹ ਜ਼ਰੂਰ ਦੱਸੋ ਕਿ ਜਿਹੜੇ ਗੁਪਤ ਰੋਗ ਹੁੰਦੇ ਨੇ ਉਹ ਕਿਹੋ ਜਿਹੇ ਨੇ ਤੇ ਤੁਹਾਡੇ ਕੋਲ ਇਹਨਾਂ ਸਾਰਿਆਂ ਦਾ ਕਿਹੋ ਜਿਹਾ ਇਲਾਜ ਹੈ? ਉਹ ਇਸ ਤਰ੍ਹਾਂ ਜੀ ਕਈ ਬੱਚੇ ਸ਼ਰਮ ਵਿੱਚ ਕਈ ਬੱਚੇ ਦੱਸਦੇ ਨਹੀਂਗੇ, ਹਾਂਜੀ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਅੰਦਰ ਗੁਪਤ ਰੋਗ ਲੱਗਿਆ ਹੁੰਦਾ। ਜਿੱਦਾਂ ਕਈ ਬੱਚੇ ਹੁੰਦੇ ਨੇ ਇੱਦਾਂ ਕਰਕੇ ਉਹਨਾਂ ਨੂੰ ਸੈਕਸ ਦੀ ਪ੍ਰੋਬਲਮ ਹੁੰਦੀ ਹੈ। ਕਈ ਲੜਕੀਆਂ ਹੁੰਦੀਆਂ ਜਿਨ੍ਹਾਂ ਨੂੰ ਕੋਈ ਲਕੋਰੀ ਦੀ ਸ਼ਿਕਾਇਤ ਹੁੰਦੀ ਹੈ, ਕਿਸੇ ਨੂੰ ਕੋਈ ਮਾਹਵਾਰੀ ਦੀ ਸ਼ਿਕਾਇਤ ਹੁੰਦੀ ਹੈ। ਉਹ ਬੱਚੇ ਸ਼ਰਮ ਦੇ ਮਾਰੇ ਕਿਸੇ ਨੂੰ ਦੱਸਦੇ ਨਹੀਂਗੇ। ਉਹ ਜਦੋਂ ਦੱਸਦੇ ਨਹੀਂ, ਜਦੋਂ ਫਿਰ ਵੱਡੇ ਹੋ ਜਾਂਦੇ ਬੱਚੇ, ਉਹਨਾਂ ਨੂੰ ਫਿਰ ਜਦੋਂ ਆਪਦੀ ਮੈਰਿਜ ਹੁੰਦੀ ਬੜੀ ਪ੍ਰੋਬਲਮ ਆਉਂਦੀ ਹੈ। ਉਦੋਂ ਫਿਰ ਆਪਣੇ ਉਹ ਵਿਆਹ ਦੇ ਕਾਬਲ ਨਹੀਂ ਰਹਿੰਦੇ, ਇਸ ਕਰਕੇ ਉਹਨਾਂ ਦਾ ਫਿਰ ਜਿਹੜਾ ਘਰ ਖਰਾਬ ਹੋ ਜਾਂਦਾ। ਇੱਥੋਂ ਤੱਕ ਕਰਕੇ ਉਹਨਾਂ ਦੇ ਡਾਈਵੋਰਸ ਦੀ ਨੌਬਤ ਆ ਜਾਂਦੀ ਹੈ। ਜੀ ਇਹ ਸਿਰਫ ਇਹ ਲਕਾਉਣ ਕਰਕੇ ਕਿ ਮੈਨੂੰ ਆਹ ਗੁਪਤ ਰੋਗ ਸੀ ਵੀ ਮੈਂ ਦੱਸਣਾ ਨਹੀਂ ਤੇ ਗੱਲ ਡਿਵੋਰਸ ਤੱਕ ਪਹੁੰਚ ਜਾਂਦੀ ਹੈ। ਉਹ ਅਸੀਂ ਚਾਹੁੰਦੇ ਹਾਂ ਵੀ ਜੋ ਬੱਚਾ ਛੋਟੀ ਉਮਰ ਵਿੱਚ ਵੀ ਹੈਗਾ, ਥੋੜੀ ਉਮਰ ਦਾ ਹੈਗਾ ਬੱਚਾ, ਯੰਗ ਹੋ ਰਿਹਾ, ਉਹਨੂੰ ਚਾਹੀਦਾ ਜਦੋਂ ਕੋਈ ਵੀ ਤਕਲੀਫ ਹੁੰਦੀ ਹੈ ਉਹ ਨਾਲ ਦੇ ਨਾਲ ਆਪਣੇ ਮਾਂ-ਬਾਪ ਨੂੰ ਦੱਸੇ, ਆਪਣੇ ਯਾਰਾਂ ਦੋਸਤਾਂ ਨੂੰ ਦੱਸੇ, ਨਹੀਂ ਤਾਂ ਖੁੱਲ੍ਹ ਕੇ ਆਪਣੇ ਆਪ ਹੀ ਆਵੇ, ਆਪਣਾ ਇਲਾਜ ਕਰਾਏ, ਕਿਉਂਕਿ ਆਪਣੀ ਜਿਹੜੀ ਲਾਈਫ ਹੈ ਉਹਦੀ ਚੰਗੀ ਜੀਵਨ ਬਤੀਤ ਹੋਵੇ ਜੀ। ਕਹਿ ਲਓ ਵੀ ਇਹ ਵੀ ਇੱਕ ਸਰੀਰ ਦਾ ਹੀ ਹਿੱਸਾ ਹੈ। ਜੇ ਸਰੀਰ ਦੇ ਹਿੱਸੇ 'ਚ ਕਿਸੇ 'ਚ ਵੀ ਗੜਬੜੀ ਆਉਂਦੀ ਹੈ, ਠੀਕ ਤਾਂ ਸਾਨੂੰ ਆਪਣੇ ਆਪ ਨੂੰ ਹੀ ਫੈਸਲਾ ਲੈ ਕੇ ਕਰਨਾ ਪਊ, ਹੈ ਨਾ। ਉਸ ਤੋਂ ਬਾਅਦ ਹੀ ਉਹਨਾਂ ਸਾਰਿਆਂ ਦਾ ਇਲਾਜ ਹੋਊਗਾ। ਇਹਦੇ ਵਿੱਚ ਹੀ ਜਿੱਦਾਂ ਗੁਪਤ ਰੋਗ 'ਚ ਜੇ ਮਰਦਾਨਾ ਕਮਜ਼ੋਰੀ ਦੀ ਗੱਲ ਕਰ ਲਈਏ, ਇਹਨੂੰ ਨਾ ਅਸੀਂ ਮਰਦਾਨਗੀ ਨਾਲ ਬਹੁਤ ਜ਼ਿਆਦਾ ਜੋੜ ਕੇ ਦੇਖਦੇ ਹਾਂ। ਅਸੀਂ ਐਂ ਗੱਲ ਕਰਦੇ ਹਾਂ ਵੀ ਯਾਰ ਇਹ ਤਾਂ ਫੇ ਮੇਰੀ ਆਪਣੀ ਮਰਦਾਨਗੀ ਦਾ ਸਵਾਲ ਆ। ਜੇ ਮੈਂ ਕਿਸੇ ਮਿੱਤਰ ਨੂੰ ਦੱਸੂਗਾ ਉਹ ਮੈਨੂੰ ਟੀਚਰ ਕਰੂਗਾ, ਜੇ ਮੈਂ ਘਰਦਿਆਂ ਨੂੰ ਦੱਸੂਗਾ ਉਹ ਮੈਨੂੰ ਸਮਝਣਗੇ ਇਹ ਤਾਂ ਨਾ ਮਰਦ ਬੰਦਾ। ਯਾਰ ਇਹ ਜਿਹੜੀ ਮਰਦਾਨਾ ਕਮਜ਼ੋਰੀ ਹੈ, ਮਰਦਾਨਾ ਕਮਜ਼ੋਰੀ ਦੇ ਨਾਲ ਜਿਹੜੇ ਪੀੜਤ ਲੋਕ ਨੇ ਉਹ ਤੁਹਾਡੇ ਤੋਂ ਆਉਂਦੇ ਹੋਣਗੇ, ਕਿਹੋ ਜਿਹੀਆਂ ਸਮੱਸਿਆਵਾਂ ਉਹਨਾਂ ਨੂੰ ਆਉਂਦੀਆਂ ਨੇ ਤੇ ਇਹਨਾਂ ਆਉਣ ਦਾ ਕਾਰਨ ਕੀ ਹੈ? ਉਸ ਤੋਂ ਬਾਅਦ ਫਿਰ ਉਹ ਕਾਰਨਾਂ ਨਾਲ ਤੁਸੀਂ ਕਿਵੇਂ ਨਜਿੱਠਦੇ ਹੋ? ਤੁਹਾਡੇ ਕੋਲ ਕਿਹੋ ਜਿਹੇ ਇਲਾਜ ਨੇ ਉਹਨਾਂ ਸਾਰਿਆਂ? ਇਹ ਹੈ ਜੀ, ਕਈ ਬੱਚੇ ਛੋਟੀ ਉਮਰ ਦੇ ਵਿੱਚ ਕਈ ਗਲਤ ਹਰਕਤਾਂ ਕਰਦੇ ਆ ਜੀ। ਜਿਸ ਤਰ੍ਹਾਂ ਕਿ ਬੱਚੇ ਕਈ ਮਾਸਟਰਬੇਸ਼ਨ ਕਰਦੇ ਆ ਜਾਂ ਕੋਈ ਮੋਬਾਈਲ ਦੇਖਦੇ ਆ, ਉਹਨਾਂ ਦੀ ਗਲਤ ਵੀਡੀਓ ਆਉਂਦੀਆਂ, ਉਹ ਜੀ ਗਲਤ ਵੀਡੀਓ ਦੇਖਦੇ ਆ ਕਿ ਬੱਚਿਆਂ ਨੂੰ ਮਾੜੀਆਂ ਆਦਤਾਂ ਪੈ ਜਾਂਦੀਆਂ। ਉਹਦੇ ਨਾਲ ਬੱਚਿਆਂ ਨੂੰ ਕੀ ਹੁੰਦਾ, ਸਰੀਰਕ ਕਮਜ਼ੋਰੀ ਆ ਜਾਂਦੀ, ਮਰਦਾਨਾ ਤਾਕਤ ਵੀ ਆ ਜਾਂਦੀ, ਸਰੀਰ ਵੀ ਕਮਜ਼ੋਰ ਹੋ ਜਾਂਦਾ, ਬੰਦੇ ਦੀ ਬੱਚੇ ਦੀ ਮੈਮਰੀ ਘਟ ਜਾਂਦੀ ਹੈ, ਦਿਮਾਗੀ ਤਾਕਤ ਘਟ ਜਾਂਦੀ ਹੈ, ਸਰੀਰ ਕਮਜ਼ੋਰ ਹੋ ਜਾਂਦਾ, ਮੂੰਹ 'ਤੇ ਛਾਈਆਂ ਆ ਜਾਂਦੀਆਂ, ਸਰੀਰ ਕਮਜ਼ੋਰ ਹੋ ਜਾਂਦਾ, ਸਰੀਰ ਕੰਬਣ ਲੱਗ ਪੈਂਦਾ। ਇਸ ਕਰਕੇ ਕਈ ਪ੍ਰੋਬਲਮਾਂ ਆ ਜਾਂਦੀਆਂ। ਜਿੱਦਾਂ ਲੜਕੀਆਂ ਹੈਗੀਆਂ, ਉਹ ਲੜਕੀਆਂ ਨੂੰ ਲਕੋੜੀਏ ਦੀ ਸ਼ਿਕਾਇਤ ਹੁੰਦੀ, ਜਿਸ ਤਰ੍ਹਾਂ ਕਿ ਆਮ ਪੰਜਾਬੀ ਆਪਾਂ ਕਹਿੰਦੇ ਹਾਂ ਸਫੈਦ ਪਾਣੀ ਪੈਂਦਾ, ਚਿੱਟਾ ਪਾਣੀ ਪੈਂਦਾ। ਕਈ ਬੱਚਿਆਂ ਨੂੰ ਪੀਲਾ ਪਾਣੀ ਪੈਣ ਲੱਗ ਪੈਂਦਾ, ਜਿਹਨੂੰ ਆਪਾਂ ਰੇਸ਼ਾ ਵੀ ਕਹਿ ਦਿੰਦੇ ਹਾਂ। ਕਈ ਬੱਚੇ ਧਿਆਨ ਨਹੀਂ ਕਰਦੇ, ਪਰ ਉਹ ਨਾ ਧਿਆਨ ਕਰਨ ਕਰਕੇ ਅੱਗੇ ਜਾ ਕੇ ਉਹਨਾਂ ਦੀ ਬੇਔਲਾਦ ਦੀ ਸਮੱਸਿਆ ਆ ਜਾਂਦੀ ਹੈ। ਔਰ ਉਹਨਾਂ ਦੀ ਜਿਹੜੀ ਚਿਹਰੇ ਦੀ ਸ਼ਾਈਨਿੰਗ ਹੈ, ਉਹਨਾਂ ਦੀ ਜਿਹੜੀ ਜਵਾਨੀ ਇੱਕ ਤਰ੍ਹਾਂ ਦੀ ਖਤਮ ਹੋ ਜਾਂਦੀ ਹੈ, ਮੂੰਹ ਦੇ ਉੱਤੇ ਛਾਈਆਂ ਆ ਜਾਂਦੀਆਂ, ਕਿੱਲ ਆਉਣੇ ਚਾਲੂ ਹੋ ਜਾਂਦੇ ਨੇ। ਇਸ ਕਰਕੇ ਉਹਨਾਂ ਫਿਰ ਪ੍ਰੋਬਲਮ ਬਹੁਤ ਜ਼ਿਆਦਾ ਆ ਜਾਂਦੀ ਹੈ। ਤੇ ਤੁਹਾਡੇ ਕੋਲ ਇਹਨਾਂ ਸਾਰੀਆਂ ਸਮੱਸਿਆਵਾਂ ਦੇ ਹੱਲ ਕਿਹੋ ਜਿਹੇ ਨੇ? ਤੁਸੀਂ ਇਹਨਾਂ ਦਾ ਇਲਾਜ ਕਿਵੇਂ ਕਰਦੇ ਹੋ? ਸਾਡੇ ਕੋਲ ਜੀ ਸਾਡੇ ਖਾਨਦਾਨੀ, ਸਾਡੇ ਫਾਦਰ ਸਾਹਿਬ ਵੀ ਇਹੀ ਕਰਦੇ ਸੀ। ਅਗਰ ਸਾਡੇ ਜਿੰਨੇ ਵੀ ਡਾਕਟਰ ਨੇ ਸਾਰੇ ਇਹੀ ਕੰਮ ਕਰਦੇ ਸੀ। ਹੁਣ ਡਾਕਟਰ ਬਰਿਆਮ ਸਿੰਘ ਬੜੇ ਫੇਮਸ ਸੀ, ਉਹਨਾਂ ਦਾ ਅਸੀਂ ਉਹੀ ਸਾਡੀ ਟੀਮ ਹੈ ਡਾਕਟਰਾਂ ਦੀ। ਅਸੀਂ ਸਾਰੇ ਮਿਲ ਕੇ ਆਯੁਰਵੈਦਿਕ ਇਲਾਜ ਕਰਦੇ ਹਾਂ, ਜਿਹੜੇ ਸਾਡੇ ਪੇਟੈਂਟ ਇਲਾਜ ਨੇ, ਉਹਦੇ ਨਾਲ ਹੀ ਮਰੀਜ਼ ਨੂੰ ਬਿਲਕੁਲ ਠੀਕ ਕਰ ਦਿੰਦੇ ਹਾਂ। ਇਹ ਜਿੱਦਾਂ ਹੁਣ ਤੁਸੀਂ ਇਲਾਜ ਤਾਂ ਚਲੋ ਕਰਦੇ ਹੋ, ਪਰ ਇਲਾਜ ਕਰਨ ਦੀ ਵੀ ਕੋਈ ਸੀਮਾ ਹੋਊਗੀ ਵੀ 10 ਸਾਲ ਤੋਂ ਜੇ ਸਮੱਸਿਆ ਉਹ ਠੀਕ ਹੋ ਜੂ, 5 ਸਾਲ ਤੋਂ ਸਮੱਸਿਆ ਉਹ ਠੀਕ ਹੋ ਜੂ, ਵੱਧ ਤੋਂ ਵੱਧ ਕਿੰਨੀ ਪੁਰਾਣੀ ਸਮੱਸਿਆ ਜਿਹੜੀ ਜੜੋਂ ਕੱਢ ਦਿੰਦੇ ਆ? ਅਸੀਂ ਜੀ ਪੁਰਾਣਾ ਜਿਹੜਾ ਕੇਸ ਹੈ ਉਹਨੂੰ ਵੀ ਠੀਕ ਕਰ ਦਿੰਦੇ ਹਾਂ। ਸਾਡੀਆਂ ਦਵਾਈਆਂ ਜਿਹੜੀਆਂ ਆਯੁਰਵੈਦਿਕ ਆ, ਇਹਨਾਂ ਨੇ ਬਿਲਕੁਲ ਮਰੀਜ਼ ਦੀ ਜੜ ਤੱਕ ਜਾਣਾ, ਮਰੀਜ਼ ਨੂੰ ਬਿਲਕੁਲ ਠੀਕ ਕਰ ਦੇਣਾ। ਤੇ ਇਹਨਾਂ ਦਵਾਈਆਂ ਦਾ ਕੋਈ ਬੰਦੇ ਤੇ ਸਾਈਡ ਇਫੈਕਟ ਤਾਂ ਨਹੀਂ ਹੁੰਦਾ ਵੀ ਬੰਦਾ ਉਸ ਪੱਖੋਂ ਠੀਕ ਹੋ ਜਾਵੇ, ਕੋਈ ਹੋਰ ਸਮੱਸਿਆ ਆ ਜਾਏਗਾ? ਨਹੀਂ ਜੀ, ਇਹਦਾ ਆਯੁਰਵੈਦਿਕ ਦਵਾਈ ਸਾਡਾ ਕੋਈ ਸਾਈਡ ਇਫੈਕਟ ਨਹੀਂ ਹੈ, ਕੋਈ ਸਾਈਡ ਇਫੈਕਟ ਨਹੀਂ ਹੁੰਦਾ ਦਵਾਈ ਦਾ ਜੀ। ਹਾਂਜੀ, ਸੋ ਇਹ ਸਾਰੀਆਂ ਗੱਲਾਂ ਬਾਤਾਂ ਤੁਸੀਂ ਸੁਣੀਆਂ ਨੇ। ਹੁਣ ਆਪਾਂ ਵਿਸ਼ੇ ਨੂੰ ਥੋੜਾ ਜਿਹਾ ਹੋਰ ਪਾਸੇ ਮੋੜਦੇ ਹਾਂ। ਗੱਲ ਹੁਣ ਕਰਦੇ ਹਾਂ ਸਪਰਮ ਕਾਊਂਟ ਦੀ। ਉਹ ਬਹੁਤ ਘਟਦਾ ਜਾ ਰਿਹਾ ਅੱਜ ਕੱਲ੍ਹ ਦੇ ਖਾਣ ਪੀਣ ਨੂੰ ਇਸ ਸਾਰੀ ਸਮੱਸਿਆ ਦਾ ਵੈਸੇ ਦੋਸ਼ ਮੜਿਆ ਜਾਂਦਾ ਹੈ ਉਸਦੇ ਸਿਰ, ਪਰ ਕਾਰਨ ਕੀ ਨੇ ਉਹ ਆਪਾਂ ਡਾਕਟਰ ਸਾਹਿਬ ਤੋਂ ਹੀ ਜਾਣਦੇ ਹਾਂ। ਸਪਰਮ ਕਾਊਂਟ ਬਹੁਤ ਡਿੱਗਦਾ ਜਾਂਦਾ ਹੈ ਨੌਜਵਾਨਾਂ ਦਾ। ਕਈ ਡਾਕਟਰਾਂ ਨਾਲ ਗੱਲ ਕਰੋ, ਕਹਿੰਦੇ ਖਾਣਾ ਪੀਣਾ ਹੀ ਇਹਦਾ ਮੁੱਢਲਾ ਰੀਜ਼ਨ ਹੈ, ਪਰ ਹੋਰ ਕੀ ਰੀਜ਼ਨ ਹੋ ਸਕਦੇ ਨੇ ਕਿ ਕਿਉਂ ਇਹ ਘਟਦਾ ਹੈ ਤੇ ਇਹਨੂੰ ਕਿਵੇਂ ਨਜਿੱਠਿਆ ਜਾ ਸਕਦਾ? ਇਹਦਾ ਵੱਡਾ ਕਾਰਨ ਤੇ ਹੈ ਜੀ, ਬੱਚੇ ਜਦੋਂ ਆਪਣੀ ਜਵਾਨੀ 'ਚ ਆ ਜਾਂਦੇ ਆ ਉਹ ਕਈ ਗਲਤ ਹਰਕਤਾਂ ਕਰਨ ਲੱਗ ਪੈਂਦੇ ਆ। ਕਈ ਬੱਚੇ ਜਦੋਂ ਬਾਥਰੂਮ ਚਲੇ ਜਾਂਦੇ, ਉਹ ਘੰਟਾ ਅੱਧਾ ਘੰਟਾ ਬਾਹਰ ਨਹੀਂ ਆਉਂਦੇ, ਕਿਉਂਕਿ ਉੱਥੇ ਉਹਨਾਂ ਨੂੰ ਗਲਤ ਆਦਤਾਂ ਪਾਈਆਂ ਹੁੰਦੀਆਂ। ਇਸ ਕਰਕੇ ਉਹ ਅੰਦਰ ਜਾ ਕੇ ਕੋਈ ਗਲਤ ਹਰਕਤ ਕਰਦੇ ਆ, ਜਿਹਦੇ ਨਾਲ ਬੱਚੇ ਦਾ ਵੀਕਨੈਸ ਆ ਜਾਂਦੀ। ਜਿਹੜਾ ਸੀਮਨ ਹੁੰਦਾ ਜ਼ਿਆਦਾ ਡਿਸਚਾਰਜ ਹੋਣ ਲੱਗ ਪੈਂਦਾ, ਉਹਦੇ ਨਾਲ ਜਿਹੜੇ ਸੀਮਨ ਉਹਦੇ ਵਿੱਚ ਸਪਰਮ ਹੁੰਦੇ ਆ ਆਪਣੇ ਬੱਚਾ ਪੈਦਾ ਕਰਨ ਵਾਲੇ, ਉਹ ਸਪਰਮ ਘਟ ਜਾਂਦੇ ਆ। ਜਦੋਂ ਸਪਰਮ ਘਟ ਜਾਂਦੇ, ਬੱਚਾ ਫਿਰ ਆਟੋਮੈਟਿਕਲੀ ਨਹੀਂ ਹੁੰਦਾ ਜੀ। ਕਈ ਬੱਚਿਆਂ ਦੇ ਜਿਹੜੇ ਸਪਰਮ ਹੁੰਦੇ ਬਿਲਕੁਲ ਡੈਡ ਹੀ ਹੋ ਜਾਂਦੇ ਨੇ। ਇਹ ਵਧਾਏ ਜਾ ਸਕਦੇ ਨੇ, ਫਿਰ ਇਹਦਾ ਇਲਾਜ ਸਾਡੀਆਂ ਆਯੁਰਵੈਦਿਕ ਦਵਾਈਆਂ ਉਹਦੇ ਨਾਲ ਸਪਰਮ ਵੱਧ ਜਾਂਦੇ ਆ।
ਤੇ ਇਹਦੀ ਵੀ ਕੋਈ ਉਮਰ ਹੋਊ ਵੀ ਇੰਨੀ ਕੁ ਉਮਰ ਦਿਆਂ ਦੇ ਵੱਧ ਜਾਣਗੇ, ਉਸ ਤੋਂ ਜ਼ਿਆਦਾ ਉਮਰ ਦਾ ਜੇ ਕੋਈ ਆਉਂਦਾ ਉਹਦਾ ਨਹੀਂ ਕੋਈ ਹੱਲ ਹੈ? ਵੱਧ ਜਾਂਦਾ ਜੀ, ਵੱਧ ਤਕਰੀਬਨ 50 ਸਾਲ ਤੱਕ ਅਸੀਂ ਵਧਾਏ ਆ ਜੀ। ਅੱਛਾ ਜੀ, ਹਾਂਜੀ, ਸਕਸੈਸ ਰੇਟ ਹੈਗਾ ਉਹਦੇ? ਸਕਸੈਸ ਰੇਟ ਹੈ ਪੂਰਾ ਜੀ। ਤੇ ਇਦਾਂ ਹੀ ਫਿਰ ਬੇਔਲਾਦ ਜੋੜੇ ਵੀ ਆਉਂਦੇ ਹੋਣਗੇ, ਉਹਨਾਂ ਦੀ ਵੀ ਬਹੁਤ ਸਾਰੇ ਕਾਰਨ ਨੇ। ਜਿੱਦਾਂ ਹੁਣ ਲਾ ਲਈਏ ਬੇਔਲਾਦ ਜੋੜੇ ਜਿਹੜੇ ਆਉਂਦੇ ਨੇ, ਉਹਨਾਂ 'ਚ ਮੁੱਢਲਾ ਕਾਰਨ ਜਾਂ ਮੁੱਢਲੀ ਸਮੱਸਿਆ ਕਿਹਦੇ 'ਚ ਹੁੰਦੀ ਹੈ? ਮਰਦ 'ਚ ਹੁੰਦੀ ਹੈ ਜਾਂ ਇਸਤਰੀ 'ਚ ਹੁੰਦੀ ਹੈ? ਫਿਰ ਉਹਨਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਇਹ ਜ਼ਿਆਦਾ ਤੇ ਜੀ ਮਰਦਾਂ ਵਿੱਚ ਹੀ ਹੁੰਦੀ ਹੈ। ਠੀਕ ਹੈ ਜੀ। ਲੇਡੀਜ਼ ਵਿੱਚ ਬਹੁਤ ਘੱਟ ਹੁੰਦੀ, ਲੇਡੀ ਘੱਟ ਹੁੰਦੀ, ਜ਼ਿਆਦਾ ਮਰਦਾਂ 'ਚ, ਕਿਉਂਕਿ ਬੱਚੇ ਅੱਜ ਕੱਲ੍ਹ ਉਹੀ ਮੋਬਾਈਲ ਵਗੈਰਾ ਦੇਖ ਕੇ ਕਈ ਗਲਤ ਹਰਕਤਾਂ ਕਰਕੇ ਨਾ। ਤੇ ਫਿਰ ਤੁਸੀਂ ਕਿਵੇਂ ਇਲਾਜ ਕਰਦੇ ਹੋ? ਫਿਰ ਮਰਦ ਦਾ ਇਲਾਜ ਹੁੰਦਾ ਹੈ ਜਾਂ ਔਰਤ ਦਾ ਵੀ ਨਾਲ ਹੀ ਹੁੰਦਾ? ਅਸੀਂ ਟੈਸਟ ਕਰਾਉਣੇ ਆ, ਸੀਮਨ ਟੈਸਟ ਕਰਾਉਣੇ ਆ, ਨਾਲ ਯੂਰਿਨ ਟੈਸਟ ਕਰਾਉਣੇ ਆ। ਉਹਦੇ ਦੇਖਦੇ ਆ ਵਿੱਚ ਕੋਈ ਇਨਫੈਕਸ਼ਨ ਤਾਂ ਨਹੀਂ ਹੈਗੀ। ਜੇ ਕੋਈ ਇਨਫੈਕਸ਼ਨ ਹੈਗੀ, ਇਨਫੈਕਸ਼ਨ ਦਾ ਇਲਾਜ ਕਰਦੇ ਆ ਅਸੀਂ। ਜੇ ਸਪਰਮ ਘੱਟ ਨੇ ਉਹਦੇ, ਉਸ ਸਪਰਮ ਦਾ ਇਲਾਜ ਕਰਦੇ ਆ ਅਸੀਂ। ਦਵਾਈ ਖਵਾਉਣੀ ਪੈਂਦੀ ਹੈ, ਮਹੀਨਾ ਡੇਢ ਮਹੀਨਾ, ਕਈ ਵਾਰ 2 ਮਹੀਨੇ ਵੀ ਲੱਗ ਜਾਂਦੇ ਨੇ। ਇਹ ਜਿੱਦਾਂ ਤੁਸੀਂ ਹੁਣ ਦੱਸ ਰਹੇ ਹੋ, ਕਈ ਮਹੀਨਾ ਡੇਢ ਮਹੀਨਾ ਜਾਂ ਕਈਆਂ ਨੂੰ 2 ਮਹੀਨੇ ਲੱਗ ਜਾਂਦੇ ਨੇ। ਇਹ ਕਿੱਦਾਂ ਡਿਪੈਂਡ ਕਰਦੀ ਆ ਗੱਲ ਵੀ ਕਿੰਨਾ ਟਾਈਮ ਦਵਾਈ ਖਾਣੀ ਆ ਬੰਦੇ ਨੇ? ਇਹ ਕਿਸ ਚੀਜ਼ ਤੇ ਡਿਪੈਂਡ ਕਰਦੀ ਗੱਲ ਹੈ ਵੀ ਜੇ ਤੈਨੂੰ ਆਹ ਸਮੱਸਿਆ ਹੈ ਇੰਨਾ ਟਾਈਮ ਖਾਣੀ ਪਊ? ਉਹ ਕਿੱਦਾਂ ਤੁਸੀਂ ਡਿਸਾਈਡ ਕਰਦੇ? ਜਿਹੜੇ ਪੇਸ਼ੈਂਟ ਦੇ ਬਹੁਤ ਜ਼ਿਆਦਾ ਸਪਰਮ ਘੱਟ ਨੇ ਜੀ, ਉਹ ਕਈ ਵਾਰ ਟਾਈਮ ਜ਼ਿਆਦਾ ਲੱਗ ਜਾਂਦਾ, 1.5-2 ਮਹੀਨੇ ਲੱਗ ਜਾਂਦੇ ਨੇ। ਜਿਹਦੇ ਸਪਰਮ ਕੋਈ ਦੇਖਿਆ ਵੀ 25-30%, 10-20% ਹੈਗੇ ਆ, ਉਹ ਤਕਰੀਬਨ ਮਹੀਨੇ ਵਿੱਚ ਹੀ ਠੀਕ ਹੋ ਜਾਂਦੇ ਆ। ਤੇ ਫਿਰ ਉਹ ਮਤਲਬ ਕਿ ਔਲਾਦ ਪੈਦਾ ਕਰਨ ਦੇ ਯੋਗ, ਪੈਦਾ ਕਰਨ ਦੇ ਕਾਬਲ ਹੋ ਜਾਂਦਾ ਬੰਦਾ, ਬਿਲਕੁਲ ਠੀਕ ਹੋ ਜਾਂਦਾ। ਫਿਰ ਤੁਹਾਡਾ ਧੰਨਵਾਦ ਕਰਨ ਦੇ ਲਈ ਵੀ ਪਹੁੰਚਦੇ ਹੋਣਗੇ ਬਹੁਤ ਸਾਰੇ ਲੋਕ ਜਿੱਦਾਂ ਤੁਸੀਂ ਇਲਾਜ ਕਰਦੇ ਹੋ। ਕਿੰਨਾ ਕੁ ਸਕਸੈਸ ਰੇਟ ਹੈ ਜਦੋਂ ਦੇਖਦੇ ਹੋ ਤਾਂ ਕਿੱਦਾਂ ਦਾ ਸਕੂਨ ਮਿਲਦਾ? ਬਹੁਤ ਜ਼ਿਆਦਾ ਹੀ, ਕਾਫੀ ਕੇਸ ਆਏ ਨੇ ਜਿਹੜੇ ਸਪਰਮ ਇੱਥੋਂ ਤੱਕ ਕਰਕੇ, ਜਿਹੜੇ ਸਪਰਮ ਨਿਲ ਵਾਲੇ ਵੀ ਅਸੀਂ ਠੀਕ ਕੀਤੇ ਆ ਜੀ। ਅੱਛਾ ਜੀ। ਜਿਹੜੇ ਸਪਰਮ ਨਿਲ ਵਾਲੇ ਵੀ ਠੀਕ ਕੀਤੇ, ਜਿਨ੍ਹਾਂ ਦੇ ਵਿੱਚ ਸ਼ੁਕਰਾਣਿਆਂ ਦੇ ਵਿੱਚ ਪਸ ਸੈੱਲ ਹੁੰਦੇ ਨੇ, ਉਹ ਵੀ ਅਸੀਂ ਉਹਨਾਂ ਦੀ ਇਨਫੈਕਸ਼ਨ ਠੀਕ ਕਰਕੇ ਉਹਨਾਂ ਦੇ ਸਪਰਮ ਵਧਾਏ ਆ ਜੀ। ਤੇ ਫਿਰ ਮਹਿਸੂਸ ਕਿੱਦਾਂ ਦਾ ਕਰਦੇ ਹੋ ਜਦੋਂ ਇਹੋ ਜਿਹੇ ਵਿਅਕਤੀ ਨੂੰ ਤੁਸੀਂ ਠੀਕ ਕਰ ਦਿੰਦੇ ਹੋ ਜਿਹਨੇ ਆਸ ਛੱਡ ਦਿੱਤੀ ਸੀ? ਫਿਰ ਕੀ ਕਹਿੰਦੇ ਨੇ ਆ ਕੇ ਉਹ? ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ ਜਦੋਂ ਬੱਚਿਆਂ ਦੇ ਬਾਪ ਬਣ ਜਾਂਦੇ ਨੇ। ਉਹ ਬੱਚੇ ਤੋਂ ਮਾਂ-ਬਾਪ ਜਿਹੜੇ ਡੱਬੇ ਲੈ ਕੇ ਮਿਠਾਈਆਂ ਸਾਡੇ ਕੋਲ ਆਉਂਦੇ ਆ, ਅੱਛਾ ਜੀ। ਬੜੀ ਖੁਸ਼ੀ ਹੁੰਦੀ ਉਹਨਾਂ ਨੂੰ ਵੀ ਹੁੰਦੀ ਹੈ, ਸਾਨੂੰ ਤਾਂ ਹੋਣੀ ਹੈ ਜੀ ਕਿ ਸਾਡਾ ਪੇਸ਼ੈਂਟ ਠੀਕ ਹੁੰਦਾ। ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਹੈ ਜੀ। ਸੋ ਤੁਸੀਂ ਜੇ ਗੱਲ ਕਰੀਏ ਤਾਂ ਤੁਸੀਂ ਕਿੰਨੇ ਸਮੇਂ ਤੋਂ ਇੱਥੇ, ਜਿੱਦਾਂ ਮੈਂ ਗੱਲ ਕੀਤੀ ਕਈ ਦਹਾਕਿਆਂ ਤੋਂ, ਪਰ ਮੈਨੂੰ ਪ੍ਰੋਪਰ ਨਹੀਂ ਪਤਾ ਵੀ ਕਿੰਨੇ ਸਾਲਾਂ ਤੋਂ ਕਰ ਰਹੇ ਹੋ, ਕਿੰਨੇ ਦਹਾਕਿਆਂ ਤੋਂ ਕਰ ਰਹੇ ਹੋ, ਜਰਾ ਇਹ ਦੱਸੋ। ਕਿਉਂਕਿ ਜਿੱਦਾਂ ਮੈਂ ਸ਼ੁਰੂ 'ਚ ਹੀ ਗੱਲ ਕੀਤੀ ਸੀ ਵੀ ਅੱਜ ਕੱਲ੍ਹ ਤਾਂ ਉਹ ਪਾਲਿਸੀਆਂ ਵਾਲਾ ਕੰਮ ਨਹੀਂ ਜਿੱਦਾਂ ਹੁੰਦਾ, ਕਿਤੇ 4 ਦਿਨ ਕਿਤੇ ਆਫਿਸ ਖੋਲ੍ਹਿਆ, ਬੰਦਿਆਂ ਨੂੰ ਪੱਟਿਆ, ਜਦੋਂ ਪਤਾ ਵੀ ਹੁਣ ਕੁਝ ਨਹੀਂ ਹੋਣਾ ਤੇ ਉੱਥੋਂ ਭੱਜ ਜਾਓ। ਪਰ ਤੁਸੀਂ ਇੱਕੋ ਜਗ੍ਹਾ ਟਿਕ ਕੇ ਇੰਨਾ ਲੰਬਾ ਸਮਾਂ ਬੈਠੇ ਹੋਏ ਹੋ, ਇਹਦਾ ਰਾਜ ਕੀ ਹੈ ਤੇ ਕਿੰਨੇ ਸਮੇਂ ਤੋਂ ਬੈਠੇ ਹੋ? ਸਾਡਾ ਤਾਂ ਜੀ ਖਾਨਦਾਨੀ ਕੰਮ ਹੈ ਜੀ। ਅੱਛਾ ਜੀ। ਪਹਿਲੇ ਫਾਦਰ ਸਾਹਿਬ ਕਰਦੇ ਰਹੇ ਸੀਗੇ, ਫਿਰ ਅਸੀਂ ਹੁਣ ਕਰ ਰਹੇ ਹਾਂ ਜੀ। ਹਾਂਜੀ। ਸਾਡਾ ਇੱਥੇ ਤਕਰੀਬਨ 40-50 ਸਾਲ ਸਾਡੀ ਆ ਕਲੀਨਿਕ ਪੁਰਾਣੀ ਹੈ ਜੀ, ਇਸੇ ਜਗ੍ਹਾ ਤੇ? ਇਸੇ ਜਗ੍ਹਾ ਦੇ ਵਿੱਚ ਜੀ। ਡਾਕਟਰ ਵਰਿਆਮ ਸਿੰਘ ਕਰਕੇ ਬੜੀ ਮਸ਼ਹੂਰ ਹੈ ਸਾਡੀ ਕਲੀਨਿਕ। ਇੱਥੋਂ ਤੱਕ ਕਿ ਸਾਡੀਆਂ ਜਿਹੜੀ ਮੈਡੀਸਨ ਬਾਹਰ ਵੀ ਜਾਂਦੀਆਂ ਤੇ ਪੰਜਾਬ ਵਿੱਚ ਸਾਰੀਆਂ ਜਾਂਦੀਆਂ, ਸਾਰੇ ਇੰਡੀਆ ਵਿੱਚ ਸਾਡੀ ਮੈਡੀਸਨ ਜਾਂਦੀ ਹੈ। ਅੱਛਾ, ਮੈਂ ਇਹੀ ਗੱਲ ਤੁਹਾਨੂੰ ਪੁੱਛਣੀ ਵੀ ਸੀ, ਚਲੋ ਤੁਸੀਂ ਆਪ ਹੀ ਕਰ ਲਈ ਹੈ ਕਿ ਵਿਦੇਸ਼ 'ਚ ਬੈਠੇ ਹੋਏ ਲੋਕ ਵੀ ਸਾਡੀ ਵੀਡੀਓ ਨੂੰ ਵੇਖ ਰਹੇ ਹੋਣਗੇ। ਐਂ ਤਾਂ ਹੈ ਨਹੀਂ ਵੀ ਉੱਥੇ ਬੈਠਾ ਬੰਦਾ ਤਾਂ ਸਮੱਸਿਆ ਤੋਂ ਬਚ ਜਾਊਗਾ, ਉਹ ਆ ਤਾਂ ਉੱਥੇ ਵੀ ਸਕਦੀ ਹੈ। ਉੱਥੇ ਹੁਣ ਇਲਾਜ ਬਹੁਤ ਪੇਚੀਦਾ ਨੇ ਜਾਂ ਬਹੁਤ ਮਹਿੰਗੇ ਨੇ। ਉਹ ਸਾਡੀ ਵੀਡੀਓ ਦੇਖ ਕੇ ਤੁਹਾਡੇ ਤੋਂ ਇਲਾਜ ਕਰਵਾਉਣਾ ਚਾਹੁੰਦੇ ਨੇ ਤਾਂ ਕਿਵੇਂ ਸੰਪਰਕ ਕਰ ਸਕਦੇ ਨੇ? ਕਿਵੇਂ ਤੁਸੀਂ ਡਾਇਗਨੋਸ ਕਰੋਗੇ ਉਹਨਾਂ ਨੂੰ? ਸਾਰਾ ਕੁਝ ਕਿਵੇਂ ਪਤਾ ਕਰੋਗੇ? ਜਦੋਂ ਇੱਥੇ ਤਾਂ ਚਲੋ ਬੰਦਾ ਆ ਗਿਆ, ਤੁਸੀਂ ਉਹਦੀ ਨਬਜ਼ ਫੜ ਲਓਗੇ, ਹੁਣ ਬਾਹਰ ਬੈਠੇ ਬੰਦੇ ਨੂੰ ਤੁਸੀਂ ਕਿਵੇਂ ਦੇਖਦੇ ਹੋ? ਕਿਵੇਂ ਉਸ ਤੱਕ ਦਵਾਈ ਪਹੁੰਚਦੀ ਹੈ? ਸਾਰਾ ਪ੍ਰੋਸੈਸ ਦੱਸ ਦਿਓ। ਉਹ ਇੱਦਾਂ ਹੀ, ਜਿਹੜੇ ਬੰਦੇ ਨੂੰ ਇਕੱਲਾ ਸੈਕਸ ਕਮਜ਼ੋਰ ਹੈਗਾ, ਮਰਦਾਨਾ ਤਾਕਤ ਦੀ ਕਮੀ ਹੈਗੀ ਆ, ਉਹਨਾਂ ਦਾ ਅਸੀਂ ਫੋਨ ਤੇ ਗੱਲਬਾਤ ਕਰ ਲੈਂਦੇ ਹਾਂ। ਉਹ ਸਾਨੂੰ ਦੱਸ ਦਿੰਦੇ ਨੇ ਆਹ ਪ੍ਰੋਬਲਮ ਹੈਗੀ ਹੈ ਜੀ, ਕੰਸਲਟ ਕਰ ਲੈਂਦੇ ਆ ਫੋਨ ਤੇ। ਅਸੀਂ ਉਹਨਾਂ ਨੂੰ ਫਿਰ ਉਸਦੇ ਮੁਤਾਬਕ ਅਸੀਂ ਮੈਡੀਸਨ ਉਹਨਾਂ ਨੂੰ ਭੇਜ ਦਈਏ, ਸਪੀਡ ਪੋਸਟ ਕਰ ਦਈਏ। ਅੱਛਾ ਜੀ। ਹਾਂਜੀ, ਬਾਈ ਪੋਸਟ ਦਵਾਈ ਬਾਹਰ ਭੇਜ ਦਿੰਦੇ ਆ। ਸਾਰੇ ਦੇਸ਼ਾਂ 'ਚ? ਸਾਰੇ ਦੇਸ਼ਾਂ 'ਚ ਸਾਡੀ ਮੈਡੀਸਨ ਜਾਂਦੀ ਹੈ ਜੀ। ਠੀਕ ਹੈ ਜੀ। ਹਾਂਜੀ, ਔਰ ਜਿਹੜੇ ਬੰਦੇ ਦਾ ਕੋਈ ਸਪਰਮ ਵਗੈਰਾ ਜਾਂ ਬੇਔਲਾਦ ਹੈਗਾ, ਉਹਨੂੰ ਅਸੀਂ ਉਹਦੀ ਰਿਪੋਰਟ ਮੰਗਾ ਲੈਂਦੇ ਹਾਂ ਵੀ ਸਾਨੂੰ ਤੁਸੀਂ ਆਪਣੀ ਰਿਪੋਰਟ ਸੀਮਨ ਦੀ ਟੈਸਟ ਕਰਵਾ ਕੇ ਦੇ ਦਿਓ, ਅਸੀਂ ਫਿਰ ਉਹਨੂੰ ਉਸ ਤਰ੍ਹਾਂ ਦੀ ਦਵਾਈ ਬਣਾ ਕੇ ਉਹਨੂੰ ਭੇਜ ਦਿੰਦੇ। ਤੇ ਇਹਦੇ ਵਿੱਚ ਕੋਈ ਤਸੀਰ ਦਾ ਤਾਂ ਨਹੀਂ ਚੱਕਰ ਹੁੰਦਾ ਵੀ ਮੰਨ ਲਓ, ਕਿਉਂਕਿ ਆਯੁਰਵੈਦਿਕ ਦਵਾਈ ਦੇ ਵਿੱਚ ਤਸੀਰ ਨੂੰ ਬਹੁਤ ਤਰਜੀਹ ਦਿੱਤੀ ਜਾਂਦੀ ਹੈ ਕਿ ਇਸ ਵਿਅਕਤੀ ਦੀ ਤਸੀਰ ਕਿਹੋ ਜਿਹੀ ਹੈ, ਉਹ ਕਿਵੇਂ ਵੇਖਦੇ ਹੋ ਫਿਰ? ਕਿਉਂਕਿ ਬੰਦਾ ਤਾਂ ਬਾਹਰ ਬੈਠਾ ਹੈ ਨਾ, ਉਹਦਾ ਤੁਸੀਂ ਕੰਸਲਟ ਕਰ ਲਿਆ, ਉਹਦੇ ਤੋਂ ਤੁਸੀਂ ਫੋਨ ਤੇ ਜਾਣਕਾਰੀ ਸਾਰੀ ਲੈ ਲਓਗੇ ਕਿ ਕੀ ਖਾਣਾ ਹੈ, ਕੀ ਪੀਣਾ ਹੈ, ਕੀ ਸਮੱਸਿਆ ਹੈ, ਕਿੱਥੇ ਕੀ ਹੁੰਦਾ ਹੈ ਨਾ। ਤੇ ਤਸੀਰ ਵਾਲੀ ਗੱਲ ਜਰਾ ਸਮਝਾਓ, ਕਿਉਂਕਿ ਬਹੁਤੇ ਲੋਕ ਜਿੱਦਾਂ ਬਾਹਰ ਬੈਠੇ ਨਾ, ਉਹ ਇਸ ਗੱਲ ਤੇ ਸ਼ੱਕ ਸ਼ੁਬਾ ਕਰਨਗੇ। ਉਹ ਤਸੀਰ ਦੀ ਅਸੀਂ ਉਹਨਾਂ ਪੇਸ਼ੈਂਟ ਦੇ ਨਾਲ ਨਾ ਜੋ ਫੋਨ ਕਰੀਦਾ, ਉਹ ਗੱਲਾਂ ਪਤਾ ਹੀ ਨਾਲ ਹੀ ਉਹਦੀ ਜਜਮੈਂਟ ਕਰ ਲਈਦੀ ਹੈ। ਅੱਛਾ ਜੀ। ਵੀ ਬੰਦੇ ਦੀ ਤਸੀਰ ਕਿਸ ਤਰ੍ਹਾਂ ਦੀ ਹੈਗੀ, ਤੇ ਉਹਦੇ ਮੁਤਾਬਕ ਅਸੀਂ ਉਹਦਾ ਇਲਾਜ ਕਰ ਦਿੰਦੇ।
ਸੋ ਇਹਦੇ 'ਚ ਤੁਹਾਡਾ ਹੁਣ ਤਜਰਬਾ ਵੀ ਬੋਲਦਾ, ਜਿੱਦਾਂ ਤੁਸੀਂ ਦੱਸਿਆ ਕਿ ਅਸੀਂ ਗੱਲਬਾਤ ਤੋਂ ਹੀ ਪਤਾ ਲਾ ਲਈਦਾ, ਜੱਜ ਹੋ ਜਾਂਦਾ ਕਿ ਕਿਹੋ ਜੀ ਗੱਲਬਾਤ ਹੈ। ਸੋ ਹੁਣ ਹੋਰ ਪਾਸੇ ਮੋੜਦੇ ਆ ਇਸ ਗੱਲਬਾਤ ਨੂੰ, ਗੱਲ ਕਰਦੇ ਆ। ਕਹਿੰਦੇ ਵੀ ਪੁਰਾਣੇ ਸਮਿਆਂ ਦੇ ਵਿੱਚ, ਹੁਣ ਤੋਂ ਜੇ ਸਦੀ ਪਿੱਛੇ ਚੱਲ ਜਾਈਏ ਤਾਂ ਪੰਜਾਬ ਦੇ ਨੌਜਵਾਨ ਜਿਹੜੇ ਸੀ, ਕਹਿੰਦੇ ਕਈ ਫੁੱਟ ਲੰਬੇ, 6-6 7-7 ਫੁੱਟ ਲੰਬੇ ਨੌਜਵਾਨ ਚੋਬਰ ਹੁੰਦੇ ਸੀ। ਆਪਾਂ ਪੁਰਾਣੀਆਂ ਗਾਥਾ ਵੀ ਸੁਣਦੇ ਆ, ਹਨਾ, ਕਿੱਡੇ ਤਕੜੇ ਜੁੱਸੇ ਵਾਲੇ ਪੰਜਾਬੀ ਹੋਏ ਸੀ। ਹੁਣ ਜਦੋਂ ਕੋਈ ਕਿਸੇ ਪੁਰਾਣੇ ਬਜ਼ੁਰਗ ਤੋਂ ਪੁੱਛਦੇ ਆ, ਉਹ ਅੱਜ ਵਾਲੇ ਮੁੰਡਿਆਂ ਨੂੰ ਟੀਚਰਾਂ ਜੀਆਂ ਕਰਦੇ ਨੇ, ਕੀ ਤੁਸੀਂ ਮੁੱਠਕ ਦੇ ਨੌਜਵਾਨ ਹੋ। ਕੱਦ ਦੀ ਗੱਲ ਕਰਨੀ ਆ, ਕੱਦ ਨੂੰ ਲੈ ਕੇ ਅੱਜ ਕੱਲ੍ਹ ਬਹੁਤ ਸਮੱਸਿਆ ਰਹਿੰਦੀ ਹੈ। ਕਿਸੇ ਨੇ ਕੋਈ ਆਪਣਾ ਸੁਪਨਾ ਪੂਰਾ ਕਰਨਾ ਸੀ, ਆਰਮੀ 'ਚ ਜਾਣਾ ਸੀ, ਪੁਲਿਸ 'ਚ ਜਾਣਾ ਸੀ, ਰਹਿ ਜਾਂਦਾ 1 ਅੱਧੇ ਇੰਚ ਦਾ ਵੀ ਜੇ ਚੱਕਰ ਪੈ ਗਿਆ ਤਾਂ ਬੰਦੇ ਦਾ ਸੁਪਨਾ ਟੁੱਟ ਜਾਂਦਾ। ਸੋ ਤੁਸੀਂ, ਮੈਂ ਸੁਣਿਆ ਕਿ ਕੱਦ ਜਿਨ੍ਹਾਂ ਦਾ ਘੱਟ ਹੈ ਉਸ ਮਸਲੇ ਨਾਲ ਵੀ ਨਜਿੱਠਦੇ ਹੋ, ਉਹ ਕਿਵੇਂ ਹੋ ਸਕਦਾ, ਕਿੰਨੇ ਕੁ ਇੰਚ ਤੱਕ ਕੱਦ ਵੱਧ ਸਕਦਾ? ਉਹ ਗੱਲ ਇਹ ਹੈ ਜੀ, ਜਿਹੜੇ ਪਹਿਲਾਂ ਲੋਕ ਸੀ ਇਹਨਾਂ ਨੇ ਖੁਰਾਕਾਂ ਬਹੁਤ ਵਧੀਆ ਸੀਗੀਆਂ, ਹਾਂਜੀ, ਆਬੋ ਹਵਾ ਬੜੀ ਚੰਗੀ ਸੀਗੀ, ਲੋਕ ਮਿਹਨਤ ਕਰਦੇ ਸੀਗੇ। ਅੱਜ ਕੱਲ੍ਹ ਲੋਕ ਕੋਈ ਮਿਹਨਤ ਨਹੀਂ ਕਰਦੇ, ਰਾਤ ਨੂੰ ਸੌਂਦੇ ਆ, 12-1 ਵਜੇ ਸੌਣਾ, ਸਵੇਰੇ ਉਹਨੇ 8-9 ਵਜੇ ਉੱਠਣਾ ਜੀ, ਉੱਠ ਕੇ ਆਪਣਾ ਨਹਾ ਧੋ ਕੇ ਤੇ ਆਪਣੇ ਕਾਰੋਬਾਰ 'ਤੇ ਲੱਗ ਜਾਣਾ। ਵਰਜਿਸ਼ ਨਹੀਂ ਕਰਨੀ ਉਹਨਾਂ ਨੇ। ਪਹਿਲੇ ਲੋਕ ਸਾਰੀ ਵਰਜਿਸ਼ ਕਰਦੇ ਸੀ। ਸਾਡੇ ਦਾਦੇ ਪੜਦਾਦੇ ਬੜੇ ਚੰਗੇ ਅੱਡ ਕੱਢਦੇ ਸੀਗੇ, ਪਰ ਅੱਜ ਕੱਲ੍ਹ ਹਾਈਟ ਘਟ ਰਹੀ ਹੈ। ਕਿਉਂ ਘਟ ਰਹੀ ਹੈ? ਕਿਉਂਕਿ ਅੱਜ ਕੱਲ੍ਹ ਉਹਨਾਂ ਦੀ ਇੱਕ ਤਾਂ ਉਹ ਖੁਰਾਕ ਨਹੀਂ ਰਹਿ ਗਈ, ਦੂਸਰਾ ਆਪਣੇ ਜਿਹੜੇ ਆਬੂ ਹਵਾ ਇੱਦਾਂ ਦੀ ਪੈਦਾ ਹੋ ਗਈ ਹੈ, ਮਤਲਬ ਕਿ ਉਹਨਾਂ ਨੂੰ ਪੂਰੇ ਹਰਿਆਲੀ ਨਹੀਂ ਮਿਲਦੀ, ਬਾਹਰ ਤੋਰਾ ਫੇਰਾ ਨਹੀਂ ਹੈਗਾ, ਕੋਈ ਸੈਰ ਸਪਾਟਾ ਨਹੀਂ ਹੈਗਾ, ਹਵਾ ਪਾਣੀ ਉਹ ਨਹੀਂ ਰਿਹਾ, ਤੇ ਪੋਲੂਸ਼ਨ ਬਹੁਤ ਜ਼ਿਆਦਾ ਹੋ ਗਿਆ, ਤੇ ਦੂਜਾ ਖਾਣਾ ਪੀਣਾ ਹੋ ਰਹਿ ਗਿਆ। ਹਾਂਜੀ, ਇਸ ਵਰਜਿਸ਼ ਸਰੀਰ, ਐਕਸਰਸਾਈਜ਼ ਤਾਂ ਕੋਈ ਕਰਦਾ ਹੀ ਨਹੀਂ ਹੈ, ਕੋਈ ਟਾਈਮ ਹੀ ਨਹੀਂ ਹੈਗਾ ਕਿਸੇ ਕੋਲ। ਸੋ ਇਸ ਵਾਸਤੇ ਉਹਨਾਂ ਲੋਕਾਂ ਨੂੰ ਵਰਜਿਸ਼ ਵੀ ਕਰਨੀ ਚਾਹੀਦੀ ਹੈ, ਖੁਰਾਕਾਂ ਵੀ ਖਾਣੀਆਂ ਚਾਹੀਦੀਆਂ, ਨੈਚੁਰਲ ਖੁਰਾਕ ਖਾਣੀ। ਇੱਥੇ ਡਾਕਟਰ ਸਾਹਿਬ ਇੱਕ ਚਲੋ ਸਹਿਜ ਸੁਭਾਅ ਜੀ ਆਪਾਂ ਗੱਲ ਕਰਦੇ ਬੈਠੇ, 24 ਘੰਟੇ ਉਸ ਸਮੇਂ ਵੀ ਸੀ, 24 ਘੰਟੇ ਅੱਜ ਵੀ ਨੇ, ਪਰ ਅੱਜ ਦਾ ਇਨਸਾਨ ਇੰਨਾ ਕਿਉਂ ਉਲਝ ਗਿਆ ਵੀ ਉਹਦਾ ਆਪਣਾ ਸਰੀਰ ਹੀ ਢਲ ਕੇ ਛੋਟਾ ਹੋਈ ਜਾਂਦਾ ਹੈ। ਇੱਦਾਂ ਤਾਂ ਹੋਰ 50 ਸਾਲਾਂ ਨੂੰ, 60 ਸਾਲਾਂ ਨੂੰ ਜਾਂ 100 ਸਾਲਾਂ ਨੂੰ ਦੇਖਾਂਗੇ, ਸਾਡੇ ਤੋਂ ਵੀ ਬੌਨੇ ਨੌਜਵਾਨ ਪੈਦਾ ਹੋਣਗੇ, ਹੈ ਨਾ, ਬੱਚੇ ਹੋਣਗੇ। ਉਹ ਕਾਰਨ ਹੈ ਜੀ, ਅੱਜ ਕੱਲ੍ਹ ਹਵਾ ਹੀ ਇਸ ਤਰ੍ਹਾਂ ਦੀ ਪੈਦਾ ਹੋ ਗਈ ਹੈ। ਹਵਾ ਪੈਦਾ ਇਸ ਕਰਕੇ ਹੋਣ ਕਰਕੇ ਬੰਦੇ ਦਾ ਜਿਹੜਾ ਹਾਈਟ, ਹਾਰਮੋਨਸ ਘਟ ਰਹੇ ਆ, ਫਿਰ ਹਾਰਮੋਨ ਘਟਣ ਦੇ ਨਾਲ ਕੀ ਹੁੰਦਾ, ਬੱਚੇ ਦੀ ਹਾਈਟ ਘਟ ਜਾਂਦੀ। ਜਿਹੜੇ ਹਾਈਟ ਦੇ ਹਾਰਮੋਨਸ ਹੁੰਦੇ ਨਾ ਜੀ, ਉਹ ਵੀਕ ਹੋ ਜਾਂਦੇ, ਜੋ ਬੱਚੇ ਦੀ ਪਰ ਹਾਈਟ ਪੂਰੀ ਨਹੀਂ ਹੁੰਦੀ। ਇਹਦੇ 'ਚ ਮਾਂ ਪਿਓ ਦਾ ਕਿੰਨਾ ਕੁ ਯੋਗਦਾਨ ਹੁੰਦਾ ਹੈ? ਕਹਿੰਦੇ ਮਾਂ ਪਿਓ ਦੇ ਜਿਹੜੇ ਮਿਲ ਕੇ ਆਪਸ ਦੇ ਵਿੱਚ ਗੁਣ ਨੇ, ਉਹ ਫਿਰ ਬੱਚੇ 'ਚ ਆਉਂਦੇ ਨੇ। ਮਾਂ ਪਿਓ ਦਾ ਕਿੰਨਾ ਕੁ ਰੋਲ ਹੁੰਦਾ ਇੱਕ ਬੱਚੇ ਦੀ ਹਾਈਟ, ਉਸ ਦੀ ਸਿਹਤ, ਤੰਦਰੁਸਤੀ ਨਿਰਧਾਰਿਤ ਕਰਨ 'ਚ? ਮਾਂ ਬਾਪ ਨੂੰ ਚਾਹੀਦਾ ਜੀ ਉਹਨਾਂ ਬੱਚਿਆਂ ਨੂੰ ਹਰੀਆਂ ਸਬਜ਼ੀਆਂ ਖਵਾਉਣ, ਹਰੀਆਂ ਫਲਦਾਰ ਸਬਜ਼ੀਆਂ ਦੇਣ, ਫਲ ਫਰੂਟ ਖਵਾਉਣ, ਇੱਦਾਂ ਕਰਕੇ ਉਹਨਾਂ ਬੱਚਿਆਂ ਨੂੰ ਦੇਣ, ਬੱਚੇ ਆਪਣੇ ਆਪ ਹਾਈਟ ਵੱਧਦੀ ਆ ਜੀ। ਕਈ ਮਾਂ ਬਾਪ ਵੀ ਇਹਨਾਂ ਪੂਰਾ ਗੌਰ ਨਹੀਂ ਕਰਦੇ, ਧਿਆਨ ਨਹੀਂ ਕਰਦੇ। ਚਲੋ ਇਹ ਤਾਂ ਹੋ ਗਈ ਹੁਣ ਮਾਂ-ਬਾਪ ਦੀ ਜ਼ਿੰਮੇਵਾਰੀ। ਹੁਣ ਗੱਲ ਕਰ ਲੈਂਦੇ ਆ ਤੁਹਾਡੇ ਕੋਲ ਜੇ ਕੋਈ ਵਿਅਕਤੀ ਆ ਜਾਂਦਾ ਹੈ ਕਿ ਮੇਰੀ ਹਾਈਟ ਘੱਟ ਹੈ, ਮੈਨੂੰ ਇੰਨੇ ਕੁ ਇੰਚ ਵਧਾਉਣੇ ਆ, ਕਿੰਨੇ ਕੁ ਇੰਚ ਵੱਧ ਸਕਦੇ ਨੇ ਦਵਾਈ ਦੇ ਨਾਲ? ਉਹ 2-2.5 ਇੰਚ ਵੱਧ ਜਾਂਦੇ ਜੇ ਮਤਲਬ ਕਿ ਬੱਚੇ ਦੀ ਏਜ ਮਤਲਬ ਕਿ 24-25 ਸਾਲ ਤੱਕ ਹੈਗੀ ਹੈ। ਫਿਰ ਏਜ ਵੀ ਨਿਰਧਾਰਿਤ ਹੁੰਦੀ ਵੀ ਇੰਨੀ ਤੱਕ ਹੀ ਵੱਧ? ਜਦੋਂ ਏਜ ਆਪਣੀ ਜ਼ਿਆਦਾ ਹੋ ਜਾਂਦੀ, ਫਿਰ ਉਹ ਜਿਹੜੇ ਹਾਈਟ ਦੇ ਹਾਰਮੋਨਸ ਹੁੰਦੇ ਆ, ਉਹ ਵਧਣੋਂ ਰੁਕ ਜਾਂਦੇ ਆ। ਕਿੰਨੀ ਕੁ ਏਜ ਮੈਕਸਿਮਮ ਲਾ ਲਈਏ ਵੀ ਕਿੰਨੀ ਉਮਰ ਤੱਕ? 24-25 ਸਾਲ ਤੱਕ ਹਾਈਟ ਵੱਧ ਜਾਂਦੀ ਹੈ, 2-2.5 ਇੰਚ ਤੱਕ ਵੱਧ ਜਾਏਗੀ। ਕਿੰਨਾ ਸਮਾਂ ਲੱਗਦਾ, ਕਿੰਨੇ ਲੰਬੇ ਸਮੇਂ ਦਾ ਇਹ ਕੋਰਸ ਹੁੰਦਾ? 3-4 ਮਹੀਨੇ ਮੈਡੀਸਨ ਖਾਣੀ ਪੈਂਦੀ ਜੀ। 3-4 ਮਹੀਨੇ ਮੈਡੀਸਨ ਖਾਓ, ਹਾਈਟ ਵਧਣੀ ਚਾਲੂ ਹੋ ਜਾਏਗੀ। ਇਸੇ ਤਰ੍ਹਾਂ ਫਿਰ ਮੋਟਾਪਾ ਜਾਂ ਫਿਰ ਕਹਿ ਲਈਏ ਦੁਬਲਾਪਨ, ਪਤਲਾਪਨ ਹੈ, ਜੇ ਕੋਈ ਮੋਟਾ ਹੈ ਤਾਂ ਉਹ ਰੱਜ ਕੇ ਮੋਟਾ ਹੋ ਜਾਂਦਾ ਹੈ, ਕਹਿੰਦੇ ਖਾਂਦੇ ਪੀਂਦੇ ਘਰੋਂ ਹੈ। ਜੇ ਕੋਈ ਪਤਲਾ ਹੈ ਵਿਚਾਰਾ, ਉਹਦੇ ਹੱਡ ਨਿਕਲੇ ਪਏ ਆ। ਇਹਨਾਂ ਸਮੱਸਿਆਵਾਂ ਨਾਲ ਵੀ ਤੁਸੀਂ ਨਜਿੱਠਦੇ ਹੋ? ਵੀ ਅਸੀਂ ਇਲਾਜ ਕਰਦੇ ਹਾਂ। ਜਿਹੜੇ ਮੋਟਾਪਾ ਹੋ ਜਾਂਦਾ ਕਈ ਲੋਕਾਂ ਨੂੰ, ਉਹਦੇ ਨਾਲ ਜਿਹੜੇ ਅੰਦਰ ਫੈਟ ਵੱਧ ਜਾਂਦੀ ਹੈ, ਉਹ ਸਾਡੇ ਕੋਲ ਦਵਾਈ ਹੁੰਦੀ ਹੈ ਆਯੁਰਵੈਦਿਕ, ਉਹ ਜਿਹੜੀ ਅਸੀਂ ਫੈਟ ਨੂੰ ਘਟਾ ਦਿੰਦੇ ਹਾਂ, ਜਿਹੜਾ ਮੋਟਾਪਾ ਘਟ ਜਾਂਦਾ। ਔਰ ਜਿਹੜੇ ਬੱਚੇ ਕਈ ਦੁਬਲੇ ਪਤਲੇ ਹੈਗੇ ਆ, ਕਮਜ਼ੋਰ ਹੈ, ਭੁੱਖ ਨਹੀਂ ਲੱਗਦੀ ਉਹਨਾਂ ਨੂੰ, ਉਹਦਾ ਕਾਰਨ ਇਹ ਹੁੰਦਾ ਜੀ ਉਹਦਾ ਲੀਵਰ ਕੰਮ ਨਹੀਂ ਕਰਦਾ। ਉਹ ਲੀਵਰ ਕੰਮ ਨਾ ਕਰੇਗਾ ਜਦੋਂ ਉਹਦੀ ਭੁੱਖ ਘਟ ਜਾਏਗੀ, ਜੋ ਭੁੱਖ ਘਟ ਜਾਏਗੀ ਉਹਦੀ, ਫਿਰ ਉਹਦੀ ਆਟੋਮੈਟਿਕਲੀ ਜਿਹੜੀ ਸਰੀਰ ਵੀ ਡਾਊਨ ਹੋ ਜਾਏਗਾ। ਅਸੀਂ ਦਵਾਈ ਦੇਣੀ ਹੈ ਲੀਵਰ ਨੂੰ ਤਾਕਤ ਦੇਣ ਵਾਸਤੇ। ਜੋ ਲੀਵਰ ਤਾਕਤ ਫੜੇਗਾ, ਉਹਨੂੰ ਭੁੱਖ ਬੱਚੇ ਨੂੰ ਲੱਗੀ ਤਾਂ ਆਟੋਮੈਟਿਕਲੀ ਉਹਦੀ ਸਿਹਤ ਬਣਨੀ ਚਾਲੂ ਹੋ ਜਾਏਗੀ। ਤੇ ਕਈ ਇਦਾਂ ਹੀ ਕਹਿੰਦੇ ਆ, ਮੈਂ ਖਾਣਾ ਤਾਂ ਸਾਰਾ ਕੁਛ ਆ, ਮੈਂ ਪਚਦਾ ਵੀ ਆ ਮੈਨੂੰ, ਪਰ ਫੇਰ ਨਹੀਂ ਕੁਛ ਬਣਦਾ, ਉਹਦੀ ਵੀ ਲੀਵਰ 'ਚ ਹਾਂਜੀ, ਉਹ ਹੀ ਸਮੱਸਿਆ ਲੀਵਰ ਦੀ ਹੈ। ਜਿਹੜਾ ਮੈਦਾ ਹੈਗਾ ਆਪਣਾ, ਉਹ ਮੈਦਾ ਜੇ ਆਪਾਂ ਖਾਂਦੇ ਹਾਂ ਉਤੋਂ ਉਸੇ ਤਰ੍ਹਾਂ ਨਿਕਲ ਜਾਂਦਾ। ਮੈਦਾ ਆਪਣਾ ਕੰਮ ਨਹੀਂ ਕਰ ਰਿਹਾ। ਜਦੋਂ ਆਪਾਂ ਦਵਾਈਆਂ ਅਸੀਂ ਇੱਦਾਂ ਹੀ ਦਿੰਦੇ ਹਾਂ, ਜਿਹੜਾ ਮੈਦਾ ਉਹਨਾਂ ਦਾ ਇੱਕ ਤਾਂ ਪਹਿਲੇ ਨੰਬਰ ਭੁੱਖ ਲੱਗੇਗੀ, ਜਿਹੜਾ ਬੱਚੇ ਦੇ ਅੰਦਰ ਜਾਊਗਾ, ਜੋ ਖਾਵੇ ਪੀਵੇਗਾ, ਉਹ ਸਾਰਾ ਕੁਝ ਉਹਨੂੰ ਹਜਮ ਹੋਏਗਾ। ਜਦੋਂ ਹਜਮ ਹੋਏਗਾ,
ਉਹ ਸਾਰਾ ਕੁਝ ਉਹਦਾ ਰਸ ਨਿਕਲੇਗਾ, ਫਿਰ ਬੱਚੇ ਦੀ ਸਿਹਤ ਆਪਣੇ ਆਪ ਹੀ ਬਣੇਗੀ। ਠੀਕ ਹੈ ਨਾ ਜੀ, ਸਿਹਤ ਆਪਣੇ ਆਪ ਹੀ ਆਟੋਮੈਟਿਕਲੀ ਬਣਨੀ ਚਾਲੂ ਹੋ ਜਾਏਗੀ, ਮੂੰਹ ਤੇ ਲਾਲੀ ਵੀ ਆਉਣੀ ਚਾਲੂ ਹੋ ਜਾਏਗੀ, ਸਭ ਕੁਝ ਠੀਕ ਹੋ ਜਾਏਗਾ। ਸਹੀ ਗੱਲ ਹੈ। ਸੋ ਤੁਸੀਂ ਬੜੇ ਚੰਗੇ ਤਰੀਕੇ ਨਾਲ ਸਾਰੀਆਂ ਗੱਲਾਂ ਤੇ ਚਾਨਣਾ ਪਾਇਆ। ਤੁਸੀਂ ਗੱਲਾਂ ਤਾਂ ਬੜੀਆਂ ਵਧੀਆ ਕਰਦੇ ਹੋ, ਪਰ ਲੋਕਾਂ ਨੇ ਤਾਂ ਇਲਾਜ ਦੇਖਣਾ ਹੈ। ਤੁਸੀਂ ਕੀ ਕਹਿਣਾ ਚਾਹੋਗੇ ਅੰਤ ਦੇ ਵਿੱਚ, ਜਿਹੜੇ ਦਰਸ਼ਕ ਦੇਖ ਰਹੇ ਨੇ, ਕਿਉਂਕਿ ਉਹਨਾਂ ਨੂੰ ਇਲਾਜ ਦੇ ਨਾਲ ਮਤਲਬ ਹੈ, ਉਹ ਲੋਕ ਕਿਉਂ ਆਉਣ ਰਾਜਪੂਤ ਕਲੀਨਿਕ ਤੇ, ਕਿਉਂ ਡਾਕਟਰ ਵਰਿਆਮ ਸਿੰਘ ਰਾਜਪੂਤ ਕਲੀਨਿਕ ਨੂੰ ਹੀ ਉਹ ਚੁਣਨ ਆਪਣੀ ਸਮੱਸਿਆ ਦਾ ਹੱਲ ਲੱਭਣ ਦੇ ਲਈ? ਅਸੀਂ ਕਹਿੰਦੇ ਜੀ ਇੱਕ ਵਾਰੀ ਸਾਨੂੰ ਸੇਵਾ ਦਾ ਮੌਕਾ ਦਿਓ, ਇੱਕ ਵਾਰੀ ਸਾਡੇ ਕੋਲ ਆਓ, ਅਜ਼ਮਾ ਕੇ ਦੇਖੋ ਜੀ, ਤੁਸੀਂ ਬਿਲਕੁਲ ਨਿਰਾਸ਼ ਨਹੀਂ ਜਾਓਗੇ ਜੀ, ਬਿਲਕੁਲ ਮਹਾਰਾਜ ਦੀ ਕਿਰਪਾ ਨਾਲ ਠੀਕ ਹੋ ਕੇ ਜਾਓਗੇ ਜੀ। ਇਸੇ ਦੇ ਵਿੱਚ ਇੱਕ ਆਮ ਲੋਕਾਂ ਦੇ ਲਈ ਗੱਲ ਜੋੜ ਦਈਏ, ਜਿਹੜੇ ਬਿਲਕੁਲ ਆਮ ਸਧਾਰਨ ਘਰਾਂ ਤੋਂ ਨੇ, ਪਿੰਡਾਂ ਤੋਂ ਨੇ, ਜੇ ਉਹ ਵੀਡੀਓ ਦੇਖ ਰਹੇ ਨੇ, ਕਈ ਵਾਰੀ ਸਿਰਫ ਬੰਦਾ ਹੈਂਡ ਟੂ ਮਾਊਥ ਵਾਲਾ ਕੰਮ ਹੀ ਕਰ ਰਿਹਾ ਹੁੰਦਾ, ਬਹੁਤ ਘੱਟ ਖਰਚੇ ਕਮਾਈ ਹੁੰਦੀ ਹੈ, ਉਹਨਾਂ ਸਾਧਨਾਂ ਦੇ ਵਿੱਚ ਹੀ ਜੀਵਨ ਬਤੀਤ ਕਰ ਰਿਹਾ ਹੁੰਦਾ ਹੈ। ਬਿਮਾਰੀ ਨੇ ਤਾਂ ਕੁਛ ਨਹੀਂ ਦੇਖਣਾ, ਬਿਮਾਰੀ ਨੇ ਉੱਥੇ ਵੀ ਆ ਜਾਣਾ। ਜੇ ਉਹ ਵਿਅਕਤੀ ਤੁਹਾਡੇ ਤੱਕ ਪਹੁੰਚ ਕਰਦਾ ਹੈ, ਕੀ ਉਹ ਤੁਹਾਡੇ ਜਿਹੜੇ ਖਰਚੇ ਨੇ ਉਹ ਚੱਕ ਸਕਦਾ? ਤੁਹਾਡੀ ਦਵਾਈ ਦੇ ਰੇਟ ਇੰਨੇ ਜ਼ਿਆਦਾ ਤਾਂ ਨਹੀਂ ਕਿ ਸਿਰਫ ਉਹਨੂੰ ਬਾਹਰਲਾ ਬੰਦਾ ਹੀ ਅਫੋਰਡ ਕਰ ਸਕਦਾ ਹੈ, ਜਾਂ ਫਿਰ ਸਰਦੇ ਵਾਲਾ ਹੀ ਅਫੋਰਡ ਕਰ? ਸਾਡੇ ਕੋਲ ਹਰ ਤਰ੍ਹਾਂ ਦਾ ਪੇਸ਼ੈਂਟ ਆਉਂਦਾ। ਅੱਛਾ ਜੀ। ਜੇ ਕੋਈ ਗਰੀਬ ਇੰਨਾ ਹੀ ਗਰੀਬ ਹੈ ਜਿਹੜਾ ਕਹਿੰਦਾ ਮੈਂ ਜੀ ਇੰਨੀ ਪੇਮੈਂਟ ਨਹੀਂ ਕਰ ਸਕਦਾ, ਹੁਣ ਅਸੀਂ ਦਵਾਈ ਫ੍ਰੀ ਵੀ ਦੇ ਦਿੰਦੇ ਹਾਂ ਜੀ, ਹਾਂਜੀ। ਇਨਸਾਨੀਅਤ ਨਾਤੇ। ਹਾਂ, ਇਨਸਾਨੀਅਤ ਨਾਤੇ ਅਸੀਂ ਫ੍ਰੀ ਵੀ ਦਵਾਈ ਦੇ ਦਿੰਦੇ ਹਾਂ। ਤੇ ਜੇ ਕੋਈ ਗਰੀਬ ਬੰਦਾ ਥੋੜਾ ਕਮਜ਼ੋਰ ਹੈਗਾ, ਜਿਹੜਾ ਕਹਿੰਦਾ ਮੈਨੂੰ ਇੰਨੀ ਪੇਮੈਂਟ ਨਹੀਂ ਹੈਗੀ, ਥੋੜੀ ਉਹਨੂੰ ਲੈਸ ਕਰਕੇ ਵੀ ਦੇ ਦਿੰਦੇ ਹਾਂ ਅਸੀਂ ਜੀ। ਇਹ ਨਹੀਂ ਹੈ ਵੀ ਕੋਈ ਵੀ ਜੇ ਆ ਗਿਆ ਬੰਦਾ ਅਸੀਂ ਮਿੱਥੇ ਰੇਟ ਹੀ ਲੈਣੇ। ਤੋਂ ਨਿਰਾਸ਼ ਨਹੀਂ ਜਾਏਗਾ ਕੋਈ। ਅੱਛਾ ਜੀ। ਹਾਂ, ਹਰ ਤਰ੍ਹਾਂ ਦੀ ਸਾਡੇ ਕੋਲ ਦਵਾਈ ਹੈਗੀ ਆ ਜੀ, ਜੇ ਗਰੀਬ ਆਦਮੀ ਦਾ ਕੋਈ ਗੱਲ ਨਹੀਂ, ਦੁਨੀਆ 'ਚ ਬਥੇਰਾ ਕੁਝ ਹੁੰਦਾ ਜੀ, ਤੇ ਗਰੀਬ ਆਦਮੀ ਨੂੰ ਅਸੀਂ ਲੈਸ ਕਰਕੇ ਦੇ ਨੇ ਜਾਂ ਫ੍ਰੀ ਦੇਣਾ। ਜਿਹੜਾ ਬਿਲਕੁਲ ਹੀ ਬੰਦਾ ਕਮਜ਼ੋਰ ਹੈ, ਡਾਊਨ ਹੈ, ਗਰੀਬ ਜ਼ਿਆਦਾ ਹੈਗਾ, ਉਹਨੂੰ ਹੀ ਫ੍ਰੀ ਵੀ ਦੇ ਦਿੰਦੇ ਜੀ, ਕਿਉਂਕਿ ਬਿਮਾਰੀ ਨੇ ਤਾਂ ਰਾਹ ਥੋੜੀ ਪੁੱਛਣਾ ਵੀ ਤੇਰਾ ਗਰੀਬ ਹੈ ਘਰ ਜਾਂ ਅਮੀਰ ਹੈ। ਸੋ ਅੰਤ ਦੇ ਵਿੱਚ ਦਰਸ਼ਕ ਜਿਹੜੇ ਦੇਖ ਰਹੇ ਨੇ, ਉਹਨਾਂ ਨੂੰ ਕੀ ਸੁਨੇਹਾ ਲਾਉਣਾ ਚਾਹੋਗੇ ਆਪਣੇ ਵੱਲੋਂ ਜਾਂ ਆਪਣੇ ਡਾਕਟਰ ਵਰਿਆਮ ਸਿੰਘ ਰਾਜਪੂਤ ਕਲੀਨਿਕ ਵੱਲੋਂ? ਅਸੀਂ ਕਹਿੰਦੇ ਇੱਕ ਵਾਰ ਸਾਡੇ ਕੋਲ ਆਓ, ਸਾਨੂੰ ਸੇਵਾ ਦਾ ਮੌਕਾ ਦਿਓ, ਤੇ ਤੁਸੀਂ ਆਪਣੇ ਆਪ ਸਾਨੂੰ ਯਾਦ ਕਰੋਗੇ। ਜੀ, ਸਾਡੇ ਬਾਹਰ ਬੰਦੇ ਬਹੁਤ ਜ਼ਿਆਦਾ ਸਾਡੇ ਕੋਲ ਮੈਡੀਸਨ ਲੈ ਕੇ ਜਾਂਦੇ ਨੇ, ਉਹ ਸਾਡੀ ਐਡਵਰਟਾਈਜ਼ਮੈਂਟ, ਸਾਡੇ ਜਿਹੜੇ ਬੰਦੇ ਲੈ ਕੇ ਜਾਂਦੇ ਨੇ ਦਵਾਈ ਸਾਡੇ ਕੋਲ, ਸਾਡੀ ਐਡਵਰਟਾਈਜ਼ਮੈਂਟ ਤਾਂ ਉਹੀ ਕਰਦੇ ਪਏ ਆ। ਜੀ, ਜੀ, ਠੀਕ ਹੈ ਨਾ ਜੀ, ਇੱਕ ਵਾਰੀ ਸਾਡੇ ਕੋਲ ਆਓ, ਅਜ਼ਮਾਓ ਤੇ ਸੇਵਾ ਦਾ ਮੌਕਾ ਦਿਓ ਜੀ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਡਾਕਟਰ ਭਜਨ ਸਿੰਘ, ਜਿਨ੍ਹਾਂ ਨੇ ਚਾਨਣਾ ਪਾਇਆ ਸਾਰੀ ਗੱਲਬਾਤ ਦੇ ਉੱਪਰ, ਤੇ ਅੰਤ ਦੇ ਵਿੱਚ ਉਹਨਾਂ ਤੋਂ ਨੰਬਰ ਨੋਟ ਕਰਵਾ ਲੈਂਦੇ ਆ। ਨੰਬਰ ਤੁਸੀਂ ਹੇਠਾਂ ਵੀ ਚੱਲਦੇ ਹੋਏ ਦੇਖ ਰਹੇ ਹੋ, ਨਾਲ ਦੇ ਨਾਲ ਕਲੀਨਿਕ ਦਾ ਪਤਾ ਤੇ ਨੰਬਰ ਸਾਰੇ ਚੱਲ ਰਹੇ ਨੇ, ਤੁਸੀਂ ਉਹਨਾਂ ਤੇ ਸੰਪਰਕ ਕਰ ਸਕਦੇ ਹੋ। ਇੱਕ ਵਾਰ ਡਾਕਟਰ ਸਾਹਿਬ ਖੁਦ ਵੀ ਨੰਬਰਾਂ ਦੀ ਸਾਂਝ ਪਾਉਣਾ ਚਾਹੁੰਦੇ ਨੇ ਜੀ, ਇੱਕ ਵਾਰ ਨੰਬਰ? ਹਾਂਜੀ, ਸਾਡਾ ਨੰਬਰ ਹੈ ਜੀ 7814161992 ਜੀ, 78141 61992 ਜੀ। ਸੋ ਇਹ ਸਨ ਸਾਡੇ ਨਾਲ ਡਾਕਟਰ ਭਜਨ ਸਿੰਘ ਰਾਜਪੂਤ, ਜਿਨ੍ਹਾਂ ਨੇ ਸਾਰੀ ਗੱਲਬਾਤ ਤੇ ਚਾਨਣਾ ਪਾਇਆ ਕਿ ਕਿਵੇਂ ਡਾਕਟਰ ਵਰਿਆਮ ਸਿੰਘ ਰਾਜਪੂਤ, ਡਾਕਟਰ ਜੈਲ ਸਿੰਘ ਰਾਜਪੂਤ ਕਲੀਨਿਕ ਤੇ ਇਲਾਜ ਹੁੰਦਾ ਹੈ। ਦੁਕਾਨ ਨੰਬਰ 1, ਬੱਸ ਅੱਡਾ ਜਲੰਧਰ, ਬਿਲਕੁਲ ਉਸ ਦੇ ਸਾਹਮਣੇ ਇਹ ਦੁਕਾਨ ਹੈ। ਬੜੇ ਆਰਾਮ ਦੇ ਨਾਲ ਤੁਸੀਂ ਇੱਥੇ ਪਹੁੰਚ ਕਰ ਸਕਦੇ ਹੋ। ਨੰਬਰ ਵੀ ਦੁਹਰਾਏ ਜਾ ਰਹੇ ਨੇ ਲਗਾਤਾਰ, ਤੁਸੀਂ ਸਕਰੀਨ ਤੇ ਨੰਬਰ ਵੇਖ ਰਹੇ ਹੋ, ਜਿੱਥੇ ਤੁਸੀਂ ਸੰਪਰਕ ਕਰਕੇ ਆਪਣੀਆਂ ਹਰੇਕ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਹੱਲ ਲੈ ਸਕਦੇ ਹੋ। ਸਮੇਂ ਦੀ ਘਾਟ ਹੋਣ ਕਾਰਨ ਕੁਝ ਹੀ ਸਮੱਸਿਆਵਾਂ ਜਿਹੜੀਆਂ ਸਰੀਰ ਨਾਲ ਸੰਬੰਧਿਤ ਨੇ ਉਹਨਾਂ ਤੇ ਚਰਚਾ ਕਰ ਸਕੇ ਆ, ਪਰ ਇਹਨਾਂ ਦੀ ਇਲਾਜ ਕਰਨ ਦੇ ਲਈ ਰੋਗਾਂ ਦੀ ਲਿਸਟ ਬਹੁਤ ਲੰਬੀ ਹੈ ਜਿਨ੍ਹਾਂ ਦਾ ਇਲਾਜ ਕਰਦੇ ਨੇ। ਤੁਸੀਂ ਉਹਨਾਂ ਸਾਰੇ ਰੋਗਾਂ ਦੇ ਲਈ ਇਹਨਾਂ ਤੋਂ ਹੱਲ ਲੈ ਸਕਦੇ ਹੋ। ਸੋ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਅਸੀਂ ਵਾਅਦੇ ਦੇ ਨਾਲ ਤੁਹਾਡੇ ਤੋਂ ਅਲਵਿਦਾ ਚਾਹਾਂਗੇ ਤੇ ਅੱਗੇ ਤੋਂ ਹੋਰ ਚੰਗੇ ਤੋਂ ਚੰਗੀ ਗੱਲਬਾਤ ਲੈ ਕੇ ਤੁਹਾਡੇ ਤੱਕ ਪਹੁੰਚੀ